6 ਜੂਨ ਵਾਲੇ ਦਿਨ ਸਮੁੱਚਾ ਖਾਲਸਾ ਪੰਥ ਘੱਲੂਘਾਰੇ ਦੇ ਸ਼ਹੀਦਾਂ ਨੂੰ ਚੇਤੇ ਕਰਦਾ। ਜੋ ਸਾਡੀ ਕੌਮ ਨਾਲ ਇਸ ਦਿਨ ਹੋਇਆ ਉਸ ਇਤਿਹਾਸ ਨੂੰ ਚੇਤੇ ਕਰਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਜਦੋਂ ਮੀਡੀਆ ਵਾਲਿਆਂ ਨੇ ਪੁੱਛਿਆ ਸੀ ਕਿ ਇਸ ਵਾਰੀ ਖਾਲਿਸਤਾਨ ਦੀ ਨਾਅਰੇਬਾਜ਼ੀ ਬਹੁਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਸੀਗਾ, ਪ੍ਰਧਾਨ ਸਾਹਿਬ ਨੇ, ਵੀ ਕੋਈ ਗੱਲ ਨਹੀਂ, ਇਹ ਹੌਲੀ ਹੌਲੀ ਘਟ ਜਾਊਗੀ। ਪਰ ਇਹ ਉਲਟ ਵਾਪਰ ਰਿਹਾ। ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਇਹ ਨਾਅਰੇਬਾਜ਼ੀ ਸਿੱਖ ਨੌਜਵਾਨਾਂ ਦਾ ਜਜ਼ਬਾ ਦਿਨੋਂ ਦਿਨ ਬੁਲੰਦ ਹੁੰਦਾ ਜਾ ਰਿਹਾ। ਘੱਲੂਘਾਰਾ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਚਿੱਠੀ ਲਿਖੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਜਿਹੜਾ ਕੰਮ ਆ ਵੀ ਇੱਥੇ ਨਾਅਰੇਬਾਜ਼ੀ ਹੁੰਦੀ ਆ ਜਿੰਦਾਬਾਦ ਜਾਂ ਮੁਰਦਾਬਾਦ ਵੀ ਇਹ ਨਹੀਂ ਹੋਣੀ ਚਾਹੀਦੀ। ਉਹ ਇਸ ਤਰੀਕੇ ਦੀ ਜਿਹੜੀ ਗੱਲ ਜੇ ਹੋਈ ਆ ਤਾਂ ਬੜੀ ਮਾੜੀ ਆ। ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਬਚਨ ਨੇ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਜਿਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ ਵਾਲਾ ਜਿਹੜਾ ਦਿਨ ਵਾ ਉਸ ਦਿਨ ਜੇ ਨਾਅਰੇ ਨਹੀਂ ਲੱਗਣਗੇ ਤਾਂ ਹੋਰ ਕਦੋਂ ਲੱਗਣਗੇ। CID ਵਾਲੇ ਫੋਟੋਆਂ ਜੀਆਂ ਖਿੱਚਦੇ ਫਿਰਦੇ ਸੀ, ਵੀਡੀਓ ਬਣਾਉਂਦੇ ਫਿਰਦੇ ਸੀ, ਹੋਰ ਜੋ ਵੀ ਕੁਝ ਉਹਨਾਂ ਤੋਂ ਸਰਦਾ ਬਣਦਾ, ਪਰ ਸਿੱਖ ਨੌਜਵਾਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਆਪਦੇ ਸ਼ਹੀਦਾਂ ਨੂੰ ਮੁੱਖ ਰੱਖ ਕੇ, ਸ਼ਹੀਦਾਂ ਦੇ ਦਰਸਾਏ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਬੇਧੜਕ ਹੋ ਕੇ ਖਾਲਿਸਤਾਨ ਦੇ ਨਾਅਰਿਆਂ ਨਾਲ ਆਕਾਸ਼ ਜਿਹੜਾ ਸੀ ਉਹ ਗੂੰਜਣ ਲਾ ਦਿੱਤਾ। ਸ਼ੁਕਰ ਕਰੋ ਅੱਜ ਬਾਦਲ ਦਾ ਰਾਜ ਨਹੀਂ, ਬਾਦਲ ਦਲ ਦਾ ਰਾਜ ਨਹੀਂ। ਜੇ ਬਾਦਲ ਦਲ ਦਾ ਰਾਜ ਹੁੰਦਾ ਤਾਂ ਇਹੀ ਟਾਸਕ ਫੋਰਸ ਇੱਥੇ ਧੂ ਕੇ ਸਿੱਖਾਂ ਨੂੰ ਵੀ ਤੁਸੀਂ ਇੱਥੇ ਖਾਲਿਸਤਾਨ ਦੇ ਨਾਅਰੇ ਮਾਰਦੇ ਹੋ, ਇਹਨਾਂ ਨੇ ਲਾਜ਼ਮੀ ਕੋਈ ਨਾ ਕੋਈ ਚੰਦ ਚਾੜਨਾ ਸੀ। ਜੇਕਰ ਇਹ 15-20 ਸਾਲ ਸੱਤਾ ਤੋਂ ਪਰਾਂ ਰਹੇ ਨਾ, ਇਹਨਾਂ ਨੇ ਖਾਲਿਸਤਾਨ ਦੇ ਏਜੰਡੇ ਨੂੰ ਅਪਣਾ ਲੈਣਾ ਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਸਭ ਤੋਂ ਮੂਹਰੇ, ਸਭ ਤੋਂ ਵੀ ਮੂਹਰੇ ਹੋ ਕੇ ਤੁਰਿਆ ਕਰਨਗੇ ਬਾਦਲ ਦਲ ਵਾਲੇ, ਜਿਹੜੇ ਹੁਣ ਤੱਕ ਭਾਰਤ ਮਾਤਾ ਕੀ ਜੈ ਕਹਿ ਕੇ ਨਾਗਪੁਰ ਤੇ ਦਿੱਲੀ ਦੇ ਦੱਲੇ ਬਣ ਕੇ ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਰਹੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਸੰਸਥਾਵਾਂ ਮਜ਼ਬੂਤ ਕਰੋ। ਹਾਂਜੀ, ਸੰਸਥਾਵਾਂ ਤਾਂ ਮਜ਼ਬੂਤ ਕਰਨੀਆਂ ਚਾਹੀਦੀਆਂ, ਪਰ ਕਾਹਦੇ ਲਈ? ਇਸ ਗੱਲ ਲਈ ਬਈ ਬਾਦਲ ਫਿਰ ਉਹਨਾਂ ਨੂੰ ਕਮਜ਼ੋਰ ਕਰੇ, ਬਾਦਲ ਪਰਿਵਾਰ। ਇਹਨਾਂ ਦਾ ਨਿਸ਼ਾਨਾ ਇਹ ਹੁੰਦਾ ਸੀ ਵੀ ਸਿੱਖ ਜਜ਼ਬਾਤ ਭੜਕਾ ਕੇ ਵੋਟਾਂ ਵਾਟਾਂ ਲਓ ਤੇ ਪੰਜਾਬ ਦੀ ਕੁਰਸੀ ਜਿਹੜੀ ਆ ਉਹ ਹੇਠਾਂ ਲਾਓ। ਜਦੋਂ ਕੁਰਸੀ ਹੇਠੋਂ ਚਲੇ ਜਾਣੀ ਫੇਰ ਪੰਥ ਖਤਰੇ 'ਚ, ਤੇ ਜਦੋਂ ਕੁਰਸੀ ਹੇਠਾਂ ਆ ਜਾਣੀ ਉਦੋਂ ਪੰਥ ਦਾ ਕੋਈ ਚੇਤਾ ਨਹੀਂ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬਾਦਲ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਜੇ ਉਹ ਹੋਕਾ ਦਿੰਦੇ ਆ ਵੀ ਪੰਥ ਇਕੱਠਾ ਹੋਵੇ, ਏਕਾ ਕਰੋ, ਤਾਂ ਏਕਾ ਕਰਨ ਦੇ ਅਰਥ ਤਾਂ ਇਹ ਬਣਦੇ ਆ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਇਕੱਠੇ ਹੋ ਕੇ ਅੱਗੇ ਵਧਾਈਏ। ਭਿੰਡਰਾਂ ਵਾਲੇ ਸੰਤ ਕਹਿੰਦੇ ਹੁੰਦੇ ਸੀ ਵੀ ਇਹ ਸਿੱਖ ਦੀ ਪੱਗ ਰੋਲਣ ਦੇ ਲਈ ਸਾਰਾ ਭਾਰਤ ਇਕਜੁੱਟ ਤੇ ਇਕਮੁੱਠ ਵਾ। ਇਸ ਹੌਲਕ ਦੇ ਨਾਲ ਦੁਬਾਰਾ ਰਿਸ਼ਤਾ ਜੇ ਜੋੜਿਆ ਤਾਂ ਉਹ ਬਾਦਲ ਪਰਿਵਾਰ ਨੇ 97 ਚ ਸਿੱਖਾਂ ਨੂੰ ਦੁਬਾਰਾ ਲਿਆ ਕੇ ਉੱਥੇ ਠੋਕਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 6 ਜੂਨ ਹੈ ਤੇ 6 ਜੂਨ ਵਾਲੇ ਦਿਨ ਸਮੁੱਚਾ ਖਾਲਸਾ ਪੰਥ ਘੱਲੂਘਾਰੇ ਦੇ ਸ਼ਹੀਦਾਂ ਨੂੰ ਚੇਤੇ ਕਰਦਾ। ਜੋ ਸਾਡੀ ਕੌਮ ਨਾਲ ਇਸ ਦਿਨ ਹੋਇਆ ਉਸ ਇਤਿਹਾਸ ਨੂੰ ਚੇਤੇ ਕਰਦਾ। ਸੋ ਅੱਜ ਮੁੱਖ ਤੌਰ ਦੇ ਉੱਤੇ ਇੱਥੇ ਅਕਾਲ ਤਖ਼ਤ ਸਾਹਿਬ ਦੇ ਵਿਖੇ ਸਮਾਗਮ ਹੋਇਆ ਅੰਮ੍ਰਿਤਸਰ ਸਾਹਿਬ, ਤੇ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਇੱਥੇ ਬੜੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਆਕਾਸ਼ ਜਿਹੜਾ ਸੀ ਉਹ ਗੂੰਜਣ ਲਾ ਦਿੱਤਾ। ਇਹ ਗੱਲ ਇਸ ਕਰਕੇ ਅਹਿਮ ਹੈ ਕਿ ਬਹੁਤ ਸਲੀਕੇ ਨਾਲ, ਬੜੇ ਤਰੀਕੇ ਨਾਲ ਇੱਕ ਹੌਲੀ ਹੌਲੀ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਤੋਂ ਪਰਾਂ ਕਰਨ ਦੀ ਮੁਹਿੰਮ ਚੱਲ ਰਹੀ ਹੈ। ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਜਦੋਂ ਮੀਡੀਆ ਵਾਲਿਆਂ ਨੇ ਪੁੱਛਿਆ ਸੀ ਕਿ ਇਸ ਵਾਰੀ ਖਾਲਿਸਤਾਨ ਦੀ ਨਾਅਰੇਬਾਜ਼ੀ ਬਹੁਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਸੀਗਾ, ਪ੍ਰਧਾਨ ਸਾਹਿਬ ਨੇ, ਵੀ ਕੋਈ ਗੱਲ ਨਹੀਂ, ਇਹ ਹੌਲੀ ਹੌਲੀ ਘਟ ਜਾਊਗੀ। ਪਰ ਇਹ ਉਲਟ ਵਾਪਰ ਰਿਹਾ। ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਇਹ ਨਾਅਰੇਬਾਜ਼ੀ ਸਿੱਖ ਨੌਜਵਾਨਾਂ ਦਾ ਜਜ਼ਬਾ ਦਿਨੋਂ ਦਿਨ ਬੁਲੰਦ ਹੁੰਦਾ ਜਾ ਰਿਹਾ ਤੇ ਖਾਲਸਾ ਪੰਥ ਆਪਣੇ ਨਿਸ਼ਾਨੇ ਪ੍ਰਤੀ
अपने एजेंडे प्रति होर ज्यादा दृढ़ता नाल अगे वध रहे। अज इत्थे अजीत अखबार दे विच एक खबर जिहड़ी सीगी वो छपी सी कि अकाल तख्त साहिब विखे जिहड़ा अज घल्लूघारा दिहाड़ा मनाया जाना ਉਹਦੇ ਸੰਬੰਧ ਵਿੱਚ ਜਥੇਦਾਰ ਵੱਲੋਂ ਨਾਅਰੇਬਾਜ਼ੀ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ। ਹੁਣ ਇਹਦੇ ਖਬਰ ਦੇ ਹਿਸਾਬ ਨਾਲ ਤਾਂ ਵੀ ਇਹਨਾਂ ਨੇ ਜੀ ਘੱਲੂਘਾਰਾ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਚਿੱਠੀ ਲਿਖੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਜਿਹੜਾ ਕੰਮ ਆ ਵੀ ਜਿਹੜੇ ਉੱਥੇ ਨਾਅਰੇਬਾਜ਼ੀ ਹੁੰਦੀ ਆ ਜਿੰਦਾਬਾਦ ਜਾਂ ਮੁਰਦਾਬਾਦ ਵੀ ਇਹ ਨਹੀਂ ਹੋਣੀ ਚਾਹੀਦੀ। ਉਹ ਇਸ ਤਰੀਕੇ ਦੀ ਜਿਹੜੀ ਗੱਲ ਜੇ ਹੋਈ ਆ ਤਾਂ ਬੜੀ ਮਾੜੀ ਆ ਕਿਉਂਕਿ 2 ਸਾਲ ਪਹਿਲਾਂ ਇਸੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਸਟੇਜ ਤੋਂ ਖਾਲਿਸਤਾਨ ਦੇ ਹੱਕ ਵਿੱਚ ਗੱਲਾਂ ਬਾਤਾਂ ਕੀਤੀਆਂ ਸੀ ਤਾਂ ਅਸੀਂ ਸਾਰਿਆਂ ਨੇ ਸ਼ਲਾਘਾ ਕੀਤੀ ਸੀ। ਤੇ ਇਹ ਜਿਹੜਾ ਦਿਨ ਵਾ ਇਹੀ ਤਾਂ ਸਾਨੂੰ ਚੇਤੇ ਕਰਾਉਂਦਾ ਕਿ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਬਚਨ ਨੇ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਜਿਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ ਵਾਲਾ ਜਿਹੜਾ ਦਿਨ ਵਾ ਉਸ ਦਿਨ ਜੇ ਨਾਅਰੇ ਨਹੀਂ ਲੱਗਣਗੇ ਤਾਂ ਹੋਰ ਕਦੋਂ ਲੱਗਣਗੇ। ਸੋ ਇੱਥੇ ਭਾਵੇਂ ਹਰ ਵਾਰੀ ਪੁਲਿਸ ਦੀ ਬੜੀ ਵੱਡੀ ਗਿਣਤੀ ਹੁੰਦੀ ਆ, ਅੱਜ ਵੀ ਬੇਸ਼ੁਮਾਰ ਜਿਹੜੇ ਸੀਗੇ ਪੁਲਿਸੀਏ ਯਾਨੀ ਕਿ ਇੱਕ ਸਿੱਖ ਦੇ ਆਲੇ ਦੁਆਲੇ 10 ਸਮਝ ਲਓ ਵੀ ਪੁਲਿਸੀਏ ਸੀ, ਬਹੁਤ ਪੁਲਿਸ ਸੀਗੀ, ਪਰ ਫਿਰ ਵੀ ਨੌਜਵਾਨਾਂ ਨੇ ਕੋਈ ਪਰਵਾਹ ਨਹੀਂ ਕੀਤੀ। CID ਵਾਲੇ ਫੋਟੋਆਂ ਜੀਆਂ ਖਿੱਚਦੇ ਫਿਰਦੇ ਸੀ, ਵੀਡੀਓ ਬਣਾਉਂਦੇ ਫਿਰਦੇ ਸੀ, ਹੋਰ ਜੋ ਵੀ ਕੁਝ ਉਹਨਾਂ ਤੋਂ ਸਰਦਾ ਬਣਦਾ, ਪਰ ਸਿੱਖ ਨੌਜਵਾਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਆਪਦੇ ਸ਼ਹੀਦਾਂ ਨੂੰ ਮੁੱਖ ਰੱਖ ਕੇ, ਸ਼ਹੀਦਾਂ ਦੇ ਦਰਸਾਏ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਬੇਧੜਕ ਹੋ ਕੇ ਖਾਲਿਸਤਾਨ ਦੇ ਨਾਅਰਿਆਂ ਨਾਲ ਆਕਾਸ਼ ਜਿਹੜਾ ਸੀ ਉਹ ਗੂੰਜਣ ਲਾ ਦਿੱਤਾ। ਅੱਜ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸੀ ਤੇ ਜਿਹੜਾ ਹਰ ਵਾਰੀ ਇਹ ਸ਼ੋਸ਼ਾ ਡਰਾਮੇਬਾਜ਼ੀ ਕਰਦੇ ਆ ਬਾਦਲ ਦਲ ਵਾਲੇ ਵੀ ਆਪਦੇ ਬੰਦਿਆਂ ਨੂੰ ਪਹਿਲਾਂ ਬਿਠਾ ਦਿਓ 4 ਵਜੇ ਡਿਊਟੀਆਂ ਤੇ, ਕਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਹੁਣ ਇਸ ਗੱਲ ਤੋਂ ਕੜਤਣ ਮੰਨਣ ਲੱਗ ਪਏ, ਪਰ ਉਹ ਕਹਿੰਦੇ ਅਸੀਂ ਹੁਕਮਾਂ ਦੇ ਬੱਝੇ ਹੋਏ ਆ, ਇੱਥੇ ਨੌਕਰੀ ਕਰਦੇ ਆ। ਤੇ ਇਹੀ ਗੱਲ ਟਾਸਕ ਫੋਰਸ ਵਾਲਿਆਂ ਨੂੰ ਸਮਝਣੀ ਚਾਹੀਦੀ ਆ ਵੀ ਗੁਰੂ ਦੀ ਗੋਲਕ ਦੇ ਵਿੱਚ ਸੰਗਤ ਜਿਹੜਾ ਚੜਾਵਾ ਚੜਾਉਂਦੀ ਆ, ਦਸਵੰਧ ਕੱਢਦੀ ਆ, ਉਹਦੇ ਵਿੱਚੋਂ ਤੁਹਾਨੂੰ ਤਨਖਾਹ ਮਿਲਦੀ ਆ ਤੇ ਤੁਸੀਂ ਉਸੇ ਗੁਰੂ ਦੀ ਸੰਗਤ ਨੂੰ ਡਾਂਗਾ ਲੈ ਕੇ ਕੁੱਟਣ ਪੈ ਜਾਂਦੇ। ਅੱਜ ਵੀ ਉੱਥੇ ਇਹ ਚਰਚਾ ਚੱਲਦੀ ਰਹੀ ਵੀ ਸ਼ੁਕਰ ਕਰੋ ਅੱਜ ਬਾਦਲ ਦਾ ਰਾਜ ਨਹੀਂ, ਬਾਦਲ ਦਲ ਦਾ ਰਾਜ ਨਹੀਂ। ਜੇ ਬਾਦਲ ਦਲ ਦਾ ਰਾਜ ਹੁੰਦਾ ਤਾਂ ਇਹੀ ਟਾਸਕ ਫੋਰਸ ਇੱਥੇ ਧੂ ਕੇ ਸਿੱਖਾਂ ਨੂੰ ਵੀ ਤੁਸੀਂ ਇੱਥੇ ਖਾਲਿਸਤਾਨ ਦੇ ਨਾਅਰੇ ਮਾਰਦੇ ਹੋ, ਇਹਨਾਂ ਨੇ ਲਾਜ਼ਮੀ ਕੋਈ ਨਾ ਕੋਈ ਚੰਦ ਚਾੜਨਾ ਸੀ। ਅੱਜ ਵੀ ਤਾਂ ਉਹੀ ਟਾਸਕ ਫੋਰਸ ਆ, ਅੱਜ ਉਹਨੂੰ ਖਾਲਿਸਤਾਨ ਦੇ ਨਾਅਰੇ ਕਿਉਂ ਨਹੀਂ ਚੁੱਭਦੇ? ਅੱਜ ਵੀ ਤਾਂ ਉਵੇਂ ਹੀ ਸਿੱਖ ਨੌਜਵਾਨ ਗੂੰਜਾਂ ਪਾਉਂਦੇ ਆ। ਉਦੋਂ ਕਹਿੰਦੇ ਸੀ ਜੀ ਇਹ ਨਾਅਰੇਬਾਜ਼ੀ ਕਰਦੇ ਆ ਤੇ ਅਸੀਂ ਕੁੱਟਣੇ ਆ, ਫਿਰ ਅੱਜ ਕਾਹਤੋਂ ਨਹੀਂ ਕੁੱਟੇ? ਕਿਉਂਕਿ ਅੱਜ ਬਾਦਲ ਉੱਤੇ ਰਾਜ ਨਹੀਂ ਹੈ। ਸੋ ਇਹ ਚੰਗੀ ਗੱਲ ਹੀ ਆ ਵੀ ਇਹਨਾਂ ਦਾ ਰਾਜ ਨਹੀਂ ਹੈ ਤੇ ਅੱਜ ਇਹ ਬੜੀਆਂ ਚੰਗੀਆਂ ਗੱਲਾਂ ਵੀ ਕਰਦੇ ਆ। ਹੌਲੀ ਹੌਲੀ ਇਹ ਖਾਲਿਸਤਾਨ ਵੱਲ ਆਉਣਗੇ। ਮੈਨੂੰ ਇਉਂ ਲੱਗਦਾ ਕਿ ਜੇਕਰ ਇਹ 15-20 ਸਾਲ ਸੱਤਾ ਤੋਂ ਪਰਾਂ ਰਹੇ ਨਾ, ਇਹਨਾਂ ਨੇ ਖਾਲਿਸਤਾਨ ਦੇ ਏਜੰਡੇ ਨੂੰ ਅਪਣਾ ਲੈਣਾ ਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਸਭ ਤੋਂ ਮੂਹਰੇ, ਸਾਤੋਂ ਵੀ ਮੂਹਰੇ ਹੋ ਕੇ ਤੁਰਿਆ ਕਰਨਗੇ ਬਾਦਲ ਦਲ ਵਾਲੇ, ਜਿਹੜੇ ਹੁਣ ਤੱਕ ਭਾਰਤ ਮਾਤਾ ਕੀ ਜੈ ਕਹਿ ਕੇ ਨਾਗਪੁਰ ਤੇ ਦਿੱਲੀ ਦੇ ਦੱਲੇ ਬਣ ਕੇ ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਰਹੇ। ਖਾਸ ਤੌਰ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲਿਆਂ ਦੀ ਰਾਖੀ ਕੀਤੀ ਤੇ ਸਿੱਖ ਕੌਮ ਦੇ ਉੱਤੇ ਜ਼ੁਲਮ ਕੀਤਾ। ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ ਤੇ ਹੋਰ ਜਿੰਨੇ ਜ਼ਾਲਮ ਨੇਗੇ ਉਹਨਾਂ ਸਾਰਿਆਂ ਨਾਲ ਆਪਦੀ ਯਾਰੀ ਪਗਾਈ ਤੇ ਗਾਂ ਵੀ ਜਦੋਂ ਮੌਕਾ ਮਿਲਿਆ ਇਹਨਾਂ ਨੇ ਉੱਧਰ ਹੀ ਖੜਨਾ। ਅੱਜ ਅਕਾਲ ਤਖਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਤਕਰੀਰ ਦੇ ਵਿੱਚ ਗੱਲ ਕਹੀ ਵੀ ਪੰਥ ਜਿਹੜਾ ਇਕੱਠਾ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਆਪਾਂ ਨੂੰ ਸਿੱਖ ਸੰਗਤ ਨੂੰ ਚਾਹੀਦਾ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹ ਕਮਜ਼ੋਰ ਹੋ ਰਹੀਆਂ ਨੇ ਉਹਨਾਂ ਨੂੰ ਮਜ਼ਬੂਤ ਕਰੀਏ। ਉਦੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਬੋਲੇ ਉਦੋਂ ਮਨ ਦੇ ਵਿੱਚ ਇਹ ਖਿਆਲ ਆ ਰਿਹਾ ਸੀ ਵੀ ਇਹ ਤਾਂ ਗੱਲ ਤੁਹਾਡੀ ਸੱਚੀ ਆ ਕਿ ਸਿੱਖ ਸੰਸਥਾਵਾਂ ਨੂੰ ਖੋਰਾ ਲੱਗਿਆ ਹੋਇਆ। ਖੋਰਾ ਲੱਗਿਆ ਕੀ ਹੋਇਆ? ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾ ਕੇ ਇਹਨੂੰ ਰਾਸ਼ਟਰੀ ਸਿੱਖ ਸੰਗਤ ਹੀ ਬਣਾਇਆ ਪਿਆ। ਇਹ ਤਾਂ ਰਾਸ਼ਟਰੀ ਸਿੱਖ ਸੰਗਤ ਆ, RSS ਬਿਲਕੁਲ ਉਹੀ ਸਾਰੀਆਂ ਕਰਤੂਤਾਂ ਅੰਦਰਾਂ 'ਚ ਜਾ ਕੇ ਟੱਲੀਆਂ ਖੜਕਾ ਲਓ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਲਓ, ਹਰ ਉਹ ਕੰਮ। ਹਾਲਾਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨੀਤੀ ਨਿਸ਼ਾਨਾ ਹੈ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਵੀ ਅਕਾਲੀ ਹੋਣ ਦੇ ਕੀ ਅਰਥ ਨੇ, ਪਰ ਇਹਨਾਂ ਨੇ 1994-95 ਦੇ ਵਿੱਚ ਆਪਦਾ ਆਪੇ ਹੀ ਹਿਸਾਬ ਕਿਤਾਬ ਜਿਹਾ
करके एक इहो ਜਿਹੀ पार्टी बना धरी ਜਿਹਦੇ ਵਿੱਚ पंथ कौम धर्म ਇਹ ਸਾਰੇ शब्द ਜਿਹੜੇ आ स्टेज ਤੋਂ ਬੋਲਣ ਤੇ ਜਿਵੇਂ ਕੋਈ सजा मिलनी होवे उवें करता। सो ये सारा ਜਿਹੜਾ ਨਵਾਂ ਟਕਭੰਜ ਜਿਹਾ ਲਈ ਫਿਰਦੇ ਆ ਬਾਦਲ ਦਲ ਵਾਲੇ, ਇਹਨਾਂ ਦੇ ਕੋਲੇ ਅੱਜ ਰਾਜ ਭਾਗ ਨਹੀਂ ਸੀ, ਇਸ ਕਰਕੇ ਸਾਡੀ ਜਿਹੜੀ ਆ ਦਰਬਾਰ ਸਾਹਿਬ ਦੇ ਵਿੱਚ ਪੱਗਾਂ ਨਹੀਂ ਲੱਥੀਆਂ। ਦੂਜਾ ਇਹ ਆ ਵੀ ਜਿਹੜਾ ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਸੰਸਥਾਵਾਂ ਮਜ਼ਬੂਤ ਕਰੋ। हाँ जी, संस्थावां तां मजबूत करनियां चाहीदियां, पर काहदे लई? इस गल लई बई बादल फिर उन्हां नूं कमजोर करे। बादल परिवार अगे सरदार प्रकाश सिंह बादल 40 साल चंबड़िया रहा, हुण अगला बादल जिहड़ा हैगा तैयार आ भी मैं तुहाडी कौम दीयां बीड़ियां च बट्टे किवें पाउणे आ। सो संस्थावां दी मजबूती तां चाहीदी आ, पर संस्थावां दी मजबूती काहदे लई चाहीदी है? जेकर अज तुसीं कहंदे हो जथेदार अकाल तख्त ਗਿਆਨੀ हरप्रीत सिंह कहंदे आ भी पंथ इकट्ठा होना चाहीदा, काहदे नहीं इकट्ठा होना चाहिए भी बादल साहब नूं पंजाब दा मुख मंत्री बनाउणा, सरदार प्रकाश सिंह बादल दे पुੱਤ नूं मुख मंत्री बनाउणा। जदों भी ये कहंदे हुंदे सी भी पंथ खतरे च ते पंथ ने पूरा गह गड्ढवा साथ देना, मोर्चा लगना, मोर्चे दा साथ देना। इन्हां दा निशाना ये हुंदा सी भी सिख जज्बात भड़का के वोटां वाटां लाओ ते पंजाब दी कुर्सी जिहड़ी आ ओह हेठां लाओ। जदों कुर्सी हेठों चले जानी फिर पंथ खतरे च, ते जदों कुर्सी हेठां आ जानी उदों पंथ दा कोई चेता नहीं। ਅੱਜ ਵੀ ਜਿਹੜਾ ਇਹ ਕਹਿੰਦੇ ਆ ਵੀ ਏਕਾ ਕਰਨ ਦਾ ਜਿਹੜਾ ਨਿਸ਼ਾਨਾ ਹੈ ਉਹ ਕੀ ਹੋਣਾ ਚਾਹੀਦਾ? ਜੇ 6 ਜੂਨ ਨੂੰ ਘੱਲੂ ਘਾਰੇ ਦਿਹਾੜੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬਾਦਲ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਜੇ ਉਹ ਹੋਕਾ ਦਿੰਦੇ ਆ ਵੀ ਪੰਥ ਇਕੱਠਾ ਹੋਵੇ, ਏਕਾ ਕਰੋ, ਤਾਂ ਏਕਾ ਕਰਨ ਦੇ ਅਰਥ ਤਾਂ ਇਹ ਬਣਦੇ ਆ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਇਕੱਠੇ ਹੋ ਕੇ ਅੱਗੇ ਵਧਾਈਏ। ਖਾਲਿਸਤਾਨ ਦੇ ਸੰਘਰਸ਼ ਨੂੰ 1984 ਤੋਂ ਬਾਅਦ ਸਾਡਾ ਇਸ ਮੁਲਕ ਨਾਲ ਰਿਸ਼ਤਾ ਖਤਮ ਹੈ, ਔਰ ਇਹ ਰਿਸ਼ਤਾ ਸਿੱਖਾਂ ਨੇ ਨਹੀਂ, ਇੰਡੀਆ ਨੇ ਖਤਮ ਕੀਤਾ। ਸਾਰੇ ਮੁਲਕ ਨੇ ਇਕੱਠੇ ਹੋ ਕੇ, ਸਾਰੀਆਂ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਇੰਦਰਾ ਨੂੰ ਠੋਕ ਵਜਾ ਕੇ ਸਪੋਰਟ ਕੀਤੀ, ਤੇ ਜਦੋਂ ਉਹ ਮਾਰੀ ਗਈ ਵੋਟਾਂ ਪਈਆਂ ਫੇਰ ਸਾਰਿਆਂ ਨੇ ਵੋਟਾਂ ਪਾ ਕੇ ਇੰਦਰਾ ਦੇ ਕਰਤੂਤ ਨੂੰ, ਦਰਬਾਰ ਸਾਹਿਬ ਤੇ ਹਮਲੇ ਨੂੰ ਜਸਟੀਫਾਈ ਕੀਤਾ। ਸੋ ਇਹ ਸਾਰੇ ਦਾ ਸਾਰਾ ਮੁਲਕ ਸਿੱਖਾਂ ਦੀਆਂ ਜੜ੍ਹਾਂ ਵੱਢਣ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਇਹ ਜਿਹੜਾ ਭਿੰਡਰਾਂ ਵਾਲੇ ਸੰਤ ਕਹਿੰਦੇ ਹੁੰਦੇ ਸੀ ਵੀ ਇਹ ਸਿੱਖ ਦੀ ਪੱਗ ਰੋਲਣ ਦੇ ਲਈ ਸਾਰਾ ਭਾਰਤ ਇਕਜੁੱਟ ਤੇ ਇਕਮੁੱਠ ਵਾ। ਇਸ ਮੁਲਕ ਦੇ ਨਾਲ ਦੁਬਾਰਾ ਰਿਸ਼ਤਾ ਜੇ ਜੋੜਿਆ ਤਾਂ ਉਹ ਬਾਦਲ ਪਰਿਵਾਰ ਨੇ 97 ਚ ਸਿੱਖਾਂ ਨੂੰ ਦੁਬਾਰਾ ਲਿਆ ਕੇ ਉੱਥੇ ਠੋਕਿਆ। ਉਦੋਂ ਪਹਿਲਾਂ ਬਰਨਾਲੇ ਨੇ 85 ਚ ਕੀਤਾ। ਇਹ ਸਾਰੇ ਜਿਹੜੇ ਨੀਲੀ ਪੱਗ ਵਾਲੇ ਅਕਾਲੀ ਨੇ, ਇਹਨਾਂ ਨੇ 1984 ਤੋਂ ਬਾਅਦ ਸਿੱਖ ਸੰਘਰਸ਼ ਦਾ ਵਿਰੋਧ ਕੀਤਾ ਤੇ ਸਿੱਖ ਹੱਕਾਂ ਲਈ ਲੜਨ ਵਾਲਿਆਂ ਨੂੰ ਅੱਤਵਾਦੀ, ਬਕਵਾਦੀ ਦੱਸਿਆ। ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨਾਲ ਵੀ ਜਿਉਂਦੇ ਜੀ ਵਿਰੋਧ ਰੱਖਿਆ। ਸੰਤ ਭਿੰਡਰਾਂ ਵਾਲਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਏਜੰਡੇ ਨੂੰ, ਉਹਨਾਂ ਦੇ ਝੰਡੇ ਨੂੰ ਲੈ ਕੇ ਅੱਗੇ ਤੁਰਨ ਵਾਲਿਆਂ ਨਾਲ ਨਫ਼ਰਤ ਰੱਖੀ। ਤੇ ਉਹਨਾਂ ਟਾਈਮ ਨਹੀਂ ਹਟੇ ਜਿੰਨਾ ਟਾਈਮ ਦਮਦਮੀ, ਟਕਸਾਲ ਚੌਂਕ, ਮਹਿਤਾ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ, ਚੀਫ ਖਾਲਸਾ ਦੀਵਾਨ ਵਿੱਚ ਤੇ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਆਪਦੇ ਬੰਦੇ ਨਹੀਂ ਵਾੜਨੇ। ਉਹਨਾਂ ਬੰਦਿਆਂ ਨੇ ਰਲ ਮਿਲ ਕੇ ਫਿਰ ਬਾਦਲ ਸਾਹਿਬ ਨੂੰ ਸੱਤਾ ਦਿਵਾਉਣੀ ਸ਼ੁਰੂ ਕਰਤੀ। ਫਿਰ ਕਿਹੜਾ ਖਾਲਿਸਤਾਨ ਤੇ ਕਿਹੜੇ ਸਿੱਖ ਜੁਝਾਰੂ, ਫਿਰ ਹਰ ਮੌਕੇ ਉੱਤੇ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦੇ ਰਹੇ। ਹੁਣ ਜਦੋਂ ਪੰਥ ਨੇ, ਹੁਣ ਜਦੋਂ ਸਿੱਖ ਜਗਤ ਨੇ ਇਹਨਾਂ ਤੋਂ ਦੂਰੀ ਬਣਾ ਲਈ, ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਜੀ ਸੰਸਥਾਵਾਂ ਮਜ਼ਬੂਤ ਕਰੋ। ਸੰਸਥਾਵਾਂ ਸਾਰੀਆਂ ਹੀ ਜਿਹੜੀਆਂ ਸੀ ਉਹ ਬਾਦਲ ਸਾਹਿਬ ਨੇ ਕਮਜ਼ੋਰ ਕੀਤੀਆਂ। ਉਹਦੇ ਭੋਗ ਦੇ ਉੱਤੇ ਤਾਂ ਇਹੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਾ ਕੇ ਕੀਰਨੇ ਪਾਉਂਦੇ ਫਿਰਦੇ ਸੀ ਵੀ ਬੜਾ ਮਾੜਾ ਹੋ ਗਿਆ। ਜਿਸ ਸ਼ਖਸ ਨੇ, ਜਿਸ ਪਾਰਟੀ ਨੇ, ਜਿਨ੍ਹਾਂ ਲੋਕਾਂ ਨੇ ਅੱਜ ਸਾਡੇ ਇਹ ਦਿਨ ਲੈ ਕੇ ਆਉਂਦੇ ਆ, ਉਹਨਾਂ ਨੂੰ ਹੀ ਫੇਰ ਮਜ਼ਬੂਤ ਕਰਨਾ, ਉਹਨਾਂ ਲਈ ਸੰਸਥਾਵਾਂ ਮਜ਼ਬੂਤ ਕਰਨੀਆਂ। ਤੇ ਫਿਰ ਕਿਹੜਾ ਸਿੱਖ ਆ ਜੀ ਜਿਹੜਾ ਇਸ ਰਾਹ ਤੁਰੂ? ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਕਾ ਦਿੰਦੇ ਚੰਗੇ ਲੱਗਦੇ ਆ ਇਸ ਗੱਲ ਦਾ ਕਿ ਭਾਈ 1984 ਮੌਕੇ ਸਾਡੇ ਨਾਲ ਇਸ ਮੁਲਕ ਨੇ ਜੋ ਕੀਤਾ ਉਹ ਨਾ ਭੁੱਲਣਯੋਗ ਆ, ਨਾ ਬਖਸ਼ਣਯੋਗ ਆ। ਤੇ ਨਿਸ਼ਾਨਾ ਖਾਲਿਸਤਾਨ ਆ। ਜਿਹੜਾ ਵੀ ਸਿੱਖ ਜਿਵੇਂ ਵੀ ਹੋ ਸਕਦਾ ਉਹ ਖਾਲਿਸਤਾਨ ਦੇ ਸੰਘਰਸ਼ ਵਿੱਚ ਸਰਗਰਮ ਹੋਵੇ, ਤੇ ਦੁਨੀਆ ਭਰ ਦੇ ਵਿੱਚ ਜਿਹੜਾ ਵੀ ਸਿੱਖ ਖਾਲਿਸਤਾਨ ਦਾ, ਖਾਲਿਸਤਾਨੀਆਂ ਦਾ ਵਿਰੋਧ ਕਰਦਾ ਉਹਨੂੰ ਧਰਕਾਰੋ, ਉਹਦੇ ਵਿਰੋਧ ਕਰੋ, ਉਹਦੇ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੋ।
ਇੰਨੀ ਗੱਲ ਕਹਿਣ ਦੀ ਬਜਾਏ ਮਾਹੌਲ ਕੀ ਬਣਾਇਆ ਜਾ ਰਿਹਾ ਵੀ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਨੇ ਉਹਨਾਂ ਦੇ ਹੱਕ ਚ ਕਿਵੇਂ ਸੰਸਥਾਵਾਂ ਮਜ਼ਬੂਤ ਕਰਨੀਆਂ ਨੇ ਤਾਂ ਕਿ ਉਹ ਸਾਰੇ ਦੇ ਸਾਰੇ ਲੋਕ ਦੁਬਾਰਾ ਇਸ ਕੌਮ ਦਾ ਜਿਹੜਾ ਇੰਡੀਆ ਤੋਂ ਨਾਤਾ ਟੁੱਟਿਆ ਹੋਇਆ ਉਹਨੂੰ ਜੋੜ ਸਕਣ। ਬੜਾ ਸੋਹਣਾ 1984 ਤੋਂ ਬਾਅਦ ਇਹਨਾਂ ਸ਼ਹਾਦਤਾਂ ਦੇ ਕਰਕੇ ਟੱਠੇ ਹੋਏ ਅਕਾਲ ਤਖਤ ਸਾਹਿਬ ਨੂੰ ਦੇਖ ਕੇ ਸਿੱਖ ਮਾਨਸਿਕਤਾ ਬੜੀ ਚੰਗੇ ਤਰੀਕੇ ਨਾਲ ਇੰਡੀਆ ਤੋਂ ਟੁੱਟ ਗਈ ਸੀ, ਪਰ ਬੜੀ ਸਹਿਜਤਾ ਨਾਲ ਬੜੀ ਸਫਾਈ ਨਾਲ ਆ ਬਰਨਾਲਿਆਂ ਨੇ ਬਾਦਲਕਿਆਂ ਨੇ ਤੇ ਹੋਰ ਸਾਰਿਆਂ ਨੇ ਰਲ ਮਿਲ ਕੇ ਸਾਨੂੰ ਦੁਬਾਰਾ ਉੱਥੇ ਲਿਜਾ ਕੇ ਸਿੱਟਤਾ। ਅੱਜ ਫੇਰ ਬਹੁਤ ਸਾਡੀ ਕੌਮ ਦਾ ਵੱਡਾ ਹਿੱਸਾ ਜਿਹੜਾ ਉਹ ਖਾਲਿਸਤਾਨ ਜਾਂ ਖਾਲਿਸਤਾਨੀਆਂ ਦੇ ਬਾਰੇ ਭਾਰਤੀ ਹਕੂਮਤ ਦੀ ਬੋਲੀ ਬੋਲਦਾ। ਆ ਕਈ ਪੁਲਿਸੀਏ ਨੇ ਜਿਹੜੇ ਸਿੱਖਾਂ ਦੇ ਘਰੇ ਜੰਮੇ, ਕਈ ਖੁਫੀਆ ਏਜੰਸੀਆਂ ਦੇ ਵਿੱਚ ਨੇ, ਕਈ ਹੋਰ ਨੇ ਸਿਆਸੀ ਪ੍ਰਵਾਨ, ਇਹਨਾਂ ਸਾਰਿਆਂ ਨੂੰ ਲੱਗਦਾ ਵੀ ਜੇ ਆ ਖਾਲਿਸਤਾਨੀ ਲੋਕ ਖਤਮ ਹੋ ਜਾਣ, ਜੇ ਖਾਲਿਸਤਾਨ ਦਾ ਏਜੰਡਾ ਖਤਮ ਹੋ ਜਾਵੇ ਤਾਂ ਬੜਾ ਸੌਖਾ ਹੋ ਜਾਏ। ਇਹ ਥੋੜੇ ਜਿਹੇ ਸਿੱਖ ਸਾਡੇ ਲਈ ਵਿਪਤਾ ਖੜੀ ਰੱਖਦੇ। ਇਹ ਗੱਲ ਢੱਡਰੀਆਂ ਵਾਲੇ ਨੂੰ ਵੀ, ਆ ਜਿਹੜੇ ਮਿਸ਼ਨਰੀ ਨੇ ਇਹਨਾਂ ਨੂੰ ਵੀ, ਤੇ ਹੋਰ ਲੱਲੇ ਖੱਲੇ ਨੂੰ ਬੜਿਆਂ ਨੂੰ ਲੱਗਦਾ ਵੀ ਯਾਰ ਜਿਹੜੇ ਆ ਖਾਲਿਸਤਾਨ ਜਿੰਦਾਬਾਦ ਵਾਲੇ ਆ ਨਾ, ਕਿਤੇ ਇਹ ਮਾਰ ਖਾਪ ਜਾਣ, ਖਤਮ ਹੋ ਜਾਣ ਤਾਂ ਕੰਮ ਸੌਖਾ ਹੋ ਜਾਏ। ਪਰ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਬਈ ਇਹ ਜਿਹੜੀਆਂ ਤੁਹਾਡੀਆਂ ਹਰਕਤਾਂ ਨੇ ਨਾ, ਚਾਹੇ ਉਹ ਭਾਰਤੀ ਖੁਫੀਆ ਏਜੰਸੀਆਂ ਵਾਲੇ ਸਿੱਖ ਨੇ, ਆ ਜਿਹੜੇ GBS ਸਿੱਧੂ ਵਰਗੇ, ਡਾਕਟਰ ਸੰਗਤ ਸਿੰਘ ਵਰਗੇ, ਹੋਰ ਬੜੇ ਨੇ ਇੱਥੇ ਜਿੰਨੇ ਵੀ ਆ ਦਰਬਾਰ ਸਾਹਿਬ ਅੱਜ ਫਿਰਦੇ ਸੀ ਚਿੱਟੀਆਂ ਪੱਗਾਂ ਬੰਨੀ, ਇਹ ਸਾਰੇ CID ਚ ਸਿੱਖਾਂ ਦੇ ਮੁੰਡੇ ਨੇ। ਇਹ ਸਾਰੇ ਜਾਂ ਪੁਲਿਸ ਅਫਸਰ ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ ਤੇ ਪੁਲਿਸ 'ਚ ਨੇ, ਜਿਹੜੇ ਬੁੱਚੜਪੁਣਾ ਕਰਦੇ ਆ KPS ਗਿੱਲ ਵਾਂਗੂ, ਹੋਰ ਜਿਹੜੇ ਵੀ ਨੇ, ਇਹ ਇਸ ਗੱਲ ਨੂੰ ਭੁੱਲ ਰਹੇ ਆ ਵੀ ਇਹ ਤੁਸੀਂ ਜਦੋਂ ਪੰਥ ਲਈ ਡਟਣ ਵਾਲੇ, ਧਰਮ ਲਈ ਲੜਨ ਵਾਲੇ ਸਿੱਖਾਂ ਦਾ ਇੰਨਾ ਬੁਰਾ ਸੋਚਦੇ ਹੋ ਨਾ, ਤੁਸੀਂ ਹਿੰਦੂ ਰਾਸ਼ਟਰ ਲਈ ਰੈੱਡ ਕਾਰਪਟ ਵਿਛਾ ਰਹੇ ਹੋ, ਹਿੰਦੂ ਰਾਸ਼ਟਰ ਲਈ ਰਾਹ ਪੱਧਰਾ ਕਰ ਰਹੇ ਹੋ। ਇਹੀ ਉਹ ਸੂਰਮੇ ਆ ਜਿਹੜੇ ਹਿੰਦੂ ਰਾਸ਼ਟਰ ਦੇ ਰਾਹ ਵਿੱਚ ਪਹਾੜ ਬਣ ਕੇ ਖੜੇ। ਇਹੀ ਜਜ਼ਬਾ ਹੈ ਪੰਥ ਦਾ ਜਿਹੜਾ ਸਾਰੇ ਭਾਰਤ ਦੇ ਦੁਖੀ, ਨਿਮਾਣੇ, ਲਤਾੜੇ ਹੋਏ ਲੋਕਾਂ ਲਈ ਆਕਾਸ਼ ਦੀ ਕਿਰਨ। ਜਿੰਨੇ ਕਸ਼ਮੀਰੀ ਮੈਨੂੰ ਮਿਲੇ ਆ ਜਿਹੜੇ ਉੱਥੋਂ ਦੀ ਆਜ਼ਾਦੀ ਲਈ ਲੜਦੇ ਆ, ਮਨੀਪੁਰੀਆਂ ਨਾਲ, ਨਾਗਿਆਂ ਨਾਲ, ਜਾਂ ਜਿਹੜੇ ਕਾਮਰੇਡ ਮਾਓਇਸਟ ਨੇ, ਜਾਂ ਹੋਰ ਜਿਹਦੇ ਨਾਲ ਜਦੋਂ ਵੀ ਕਿਤੇ ਗੱਲ ਹੋਈ ਆ, ਇਹ ਗੱਲ ਸਾਰਿਆਂ ਨੇ ਮੰਨੀ ਆ ਬਈ 1984 ਵਿੱਚ ਜਾਂ ਬਾਅਦ ਵਿੱਚ ਜੋ ਤੁਹਾਡੇ ਨਾਲ ਸਿੱਖੋ ਸਰਦਾਰੋ ਹੋਇਆ, ਉਹ ਸਾਡੇ ਨਾਲ ਜੇ ਹੋਇਆ ਹੋਵੇ ਅਸੀਂ 500 ਸਾਲ ਨਹੀਂ ਸੀ ਹਿੱਲਣਾ। ਧੰਨ ਦਿਓ ਤੁਸੀਂ ਜਿਹੜੇ ਅੱਜ ਵੀ ਡਟੇ ਖੜੇ ਹੋ, ਧੰਨ ਦਿਓ ਤੁਸੀਂ ਜਿਹੜੇ ਅੱਜ ਵੀ ਸਾਰੇ ਮੁਲਕ ਦੇ ਵਿੱਚ ਸਭ ਤੋਂ ਸਿਰ ਕੱਢ ਕੇ ਖੜੇ। ਔਰ ਇਹ ਜਜ਼ਬਾ ਲੜਨ ਦਾ, ਅੜਨ ਦਾ, ਮਰਨ ਦਾ, ਡਟਣ ਦਾ, ਇਹ ਜਿਹੜਾ ਜਜ਼ਬਾ, ਇਹਨੂੰ ਮਾਰ ਕੇ ਰੈੱਡ ਕਾਰਪਟ ਵਿਛਾਉਣ ਵਾਲਿਓ ਹਿੰਦੂ ਰਾਸ਼ਟਰ ਲਈ ਤੁਸੀਂ ਦੇਖਿਓ ਇਹ ਜਿਹੜਾ ਨਰਕ ਪੈਦਾ ਕਰ ਰਹੇ ਹੋ ਤੁਸੀਂ। ਇਹ ਜਿਹੜਾ ਮੋਦੀ ਤੰਤਰ, ਇਹ RSS, ਇਹ ਜਿਹੜੀਆਂ ਖੁਫੀਆ ਸਾਜ਼ਿਸ਼ਾਂ, ਇਹ ਸਾਰੇ ਦਾ ਸਾਰਾ ਕੁਝ ਤੁਹਾਨੂੰ ਲੈ ਬੈਠੂਗਾ। ਠੀਕ ਆ, ਮੰਨ ਲੈਂਦੇ ਆ, ਪਹਿਲੀ ਗੱਲ ਤਾਂ ਚਲੋ ਇਹ ਹੈ ਹੀ ਨਾਮੁਮਕਿਨ ਗੱਲ ਆ ਵੀ ਸਾਰੇ ਦੇ ਸਾਰੇ ਤੁਸੀਂ ਪੰਥਕ ਜਾਂ ਖਾਲਿਸਤਾਨੀ ਖਤਮ ਕਰ ਦੋ, ਮੰਨ ਲੈਂਦੇ ਆ ਇੱਕ ਸਕਿੰਟ ਲਈ, ਚਲੋ ਤੁਹਾਡੀ ਗੱਲ ਦੇ ਅਨੁਸਾਰ। ਪਰ ਤੁਹਾਡਾ ਬਣੂ ਕੀ ਤੁਸੀਂ ਇਹ ਸੋਚੋ। ਜਿੰਨਾ ਪੁਲਿਸੀਆਂ ਨੇ, ਜਿੰਨਾ ਅਫਸਰਾਂ ਨੇ ਇੱਥੇ ਪੰਜਾਬ ਦੇ ਵਿੱਚ 1978 ਤੋਂ 1995 ਤੱਕ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ, ਕਤਲੇਆਮ ਕੀਤਾ, ਇਹ ਸੋਚ ਕੇ ਕਿ ਇਹ ਜੀ ਸਾਡੇ ਦੇਸ਼ ਦੇ ਵਿਰੋਧੀ ਨੇ, ਇਹ ਖਾਲਿਸਤਾਨ ਮੰਗਦੇ ਆ, ਇਹ ਅਮਨ ਕਾਨੂੰਨ ਦੇ ਵੈਰੀ ਨੇ, ਇਹ ਮਾਹੌਲ ਖਰਾਬ ਕਰਦੇ ਆ, ਇਹ ਜੀ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ, ਇਹ ਜਿੰਨੀ ਭਕਾਈ ਜਿਹੜੀ ਆ ਮਾਰ ਕੇ ਤੁਸੀਂ ਸਾਡੀ ਕੌਮ ਦੀ ਨੌਜਵਾਨੀ ਦਾ ਨਸਲਕੁਸ਼ੀ ਕੀਤੀ ਆ, ਹੁਣ ਤੁਸੀਂ ਤਾਂ ਫਿਰ ਸਾਰੇ ਦੇ ਸਾਰੇ ਇੱਥੇ ਚੰਗੇ ਰਹਿ ਗਏ ਹੋ, ਵਧੀਆ ਰਹਿ ਗਏ ਹੋ। ਤੁਸੀਂ ਉਹ ਤਾਂ ਮਾਰਤੇ ਸਾਰੇ ਜਾਂ ਬਾਹਰ ਨੂੰ ਭੱਜ ਗਏ। ਹੁਣ ਤੁਹਾਡੇ ਮੁੰਡੇ ਕੁੜੀਆਂ ਬਾਹਰ ਨੂੰ ਕਿਉਂ? ਤੁਸੀਂ ਆਪ ਕਾਹਤੋਂ ਟੱਬਰਾਂ ਸਮੇਤ ਭੱਜੇ ਜਾਂਦੇ ਹੋ? ਸਾਡਾ ਤਾਂ ਕੋਈ ਖਾਲਿਸਤਾਨੀਆਂ ਦਾ ਜਾਂ ਪੰਥਕ ਸੋਚ ਵਾਲਿਆਂ ਦਾ ਜਦੋਂ ਇੱਥੇ ਇੰਨਾ ਬੁਰਾ ਟਾਈਮ ਆ, ਇੰਨਾ ਬੁਰਾ ਵਕਤ ਵਾ, ਸਾਡੇ ਜੇਕਰ ਕੋਈ ਬੱਚੇ ਬਾਹਰ ਜਾਣ ਵੀ ਚਲੋ ਚਾਰ ਪੈਸੇ ਕਮਾਵਾਂਗੇ,
ਇੱਥੇ ਜਿਹੜੇ ਸਾਡੇ ਬੀਤੇ ਸਮੇਂ ਦੇ ਵਿੱਚ ਪਿੱਛੇ ਪੈ ਗਏ ਆ, ਅਸੀਂ ਕੁਝ ਕਮਾਈ ਕਰ ਲਈਏ, ਸਾਡਾ ਤਾਂ ਕੁਝ ਬਣਦਾ। ਤੇ ਤੁਸੀਂ ਤਾਂ ਇਸ ਭਾਰਤ ਮਹਾਨ ਦੇ ਬੜੇ ਲਾਡਲੇ ਪੁੱਤੋਂ, ਛਿੰਦੇ ਪੁੱਤੋਂ, ਤੁਸੀਂ ਕਾਹਤੋਂ ਬਾਹਰ ਨੂੰ ਹੁਣ ਜਾਂਦੇ ਹੋ ਇਸ ਮੁਲਕ ਨੂੰ ਛੱਡ ਕੇ? ਇਸ ਪੰਜਾਬ ਨਾਲ, ਇਸ ਮੁਲਕ ਨਾਲ ਤੁਸੀਂ ਰਹੋ, ਇਸ ਜਾ ਕੇ ਅੰਬਾਨੀ ਅਡਾਨੀ ਵਰਗਿਆਂ ਨੂੰ ਪਿੱਟੋ ਜਾ ਕੇ। ਜਿਹੜੇ ਪੰਥਕ ਕਹਾਉਂਦੇ ਆ, ਜਿਹੜੇ ਆਮ ਸਿੱਖ ਨੇ, ਜਿਨ੍ਹਾਂ ਨੂੰ ਲੱਗਦਾ ਕਿ ਜੀ ਇਹ ਖਾਲਿਸਤਾਨੀ ਮਾੜੇ ਆ, ਭਾਈ ਤੁਸੀਂ ਦੱਸੋ, ਆ ਜਦੋਂ ਬੇਅਦਬੀਆਂ ਹੁੰਦੀਆਂ ਨੇ ਉਦੋਂ ਪਿੱਟਿਆ ਕਰੋ ਜਾ ਕੇ ਵੀ ਅਸੀਂ ਤਾਂ ਜੀ ਤੁਹਾਡੇ ਕਰਕੇ ਖਾਲਿਸਤਾਨੀਆਂ ਨੂੰ ਵੀ, ਖਾੜਕੂਆਂ ਨੂੰ ਵੀ ਮਾੜਾ ਕਹਿ ਬੈਠੇ ਆ, ਤੇ ਹੁਣ ਤੁਸੀਂ ਸਾਡੇ ਆ ਜਿਹੜੇ ਬੇਅਦਬੀ ਵਾਲੇ ਇਹਨਾਂ ਨੂੰ ਦੇ ਦਿਓ ਸਜ਼ਾ। ਪਰ ਉਹ ਬੇਅਦਬੀ ਵਾਲੇ, ਚਾਹੇ ਉਹ ਅਦਿੱਤਿਆ ਇਨਸਾਨ, ਚਾਹੇ ਕੋਈ ਹੋਰ ਆ, ਉਹਨਾਂ ਨੇ ਜਵਾਈਆਂ ਵਾਂਗੂ ਰੱਖੇ ਹੋਏ ਨੇ। ਹੋਰ ਤਾਂ ਹੋਰ, ਜਿਹੜਾ ਕੋਈ ਪੰਥ ਦੀ, ਕੌਮ ਦੀ ਸੋਚ ਰੱਖਣ ਵਾਲਾ ਨੌਜਵਾਨ ਹੈ, ਜਿਹੜਾ ਵੀ ਸਿੱਖਾਂ ਚੋਂ ਸਿਰ ਕੱਢਦਾ, ਜਿਹਦੇ ਮਗਰ ਨੌਜਵਾਨੀ ਲੱਗ ਸਕਦੀ ਹੈ, ਅਗਲੇ ਉਹਨਾਂ ਨੂੰ ਵੀ ਮਰਵਾਈ ਜਾਂਦੇ ਆ। ਆ ਚਾਹੇ ਨੰਗਲ ਅੰਬੀਆਂ ਵਾਲਾ ਸੰਦੀਪ ਆ, ਕਬੱਡੀ ਖੇਡਦਾ ਸੀ, ਉਹ ਮਰਵਾਇਆ ਕਿ ਨਹੀਂ ਸਿਸਟਮ ਨੇ? ਤੁਹਾਡੇ ਸਾਹਮਣੇ ਦੀਪ ਸਿੱਧੂ ਮਰਵਾਇਆ ਕਿ ਨਹੀਂ ਮਰਵਾਇਆ? ਆ ਤੁਹਾਡੇ ਸਾਹਮਣੇ ਸਿੱਧੂ ਮੂਸੇਵਾਲਾ। ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹਨਾਂ ਨੂੰ ਮਾਰਨ ਵਾਲਿਆਂ ਨੂੰ ਕੌਣ ਬਚਾ ਰਿਹਾ? ਉਹੀ ਜਿਹੜਾ ਬੇਅਦਬੀ ਦੇ ਦੋਸ਼ੀਆਂ ਨੂੰ ਬਚਾ ਰਿਹਾ, ਉਹੀ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਸੈਣੀ ਵਰਗਿਆਂ ਨੂੰ ਬਚਾ ਰਿਹਾ। ਉਹ ਕੌਣ ਆ? ਉਹ ਭਾਰਤੀ ਹਕੂਮਤੀ ਸਿਸਟਮ ਹੈ। ਉਸ ਸਿਸਟਮ ਦੇ ਹਾਂ ਵਿੱਚ ਹਾਂ ਮਿਲਾਉਣ ਵਾਲੇ, ਉਸ ਸਿਸਟਮ ਦੀ ਬੋਲੀ ਬੋਲਣ ਵਾਲੇ, ਉਸ ਸਿਸਟਮ ਨੂੰ ਮਜ਼ਬੂਤ ਕਰਨ ਵਾਲੇ। ਇਹ ਮਤ ਸੋਚਣ ਕਿ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ, ਜਿਹੜਾ ਤੁਸੀਂ ਸਮਝਦੇ ਹੋ ਵੀ ਅਸੀਂ ਅਖੰਡ ਪਾਠ ਕਰਾ ਦੇਾਂਗੇ, ਅਸੀਂ ਸੱਚੇ ਪਾਤਸ਼ਾਹ ਨੂੰ ਚੜਾਵਾ ਵੱਧ ਚੜਾ ਦੇਾਂਗੇ, ਜਿਨ੍ਹਾਂ ਨੇ ਸੀਸ ਭੇਟ ਕਰਤੇ ਵੀ ਸੱਚੇ ਪਾਤਸ਼ਾਹ ਸਾਡਾ ਸੀਸ ਹਾਜ਼ਰ, ਤੁਸੀਂ ਉਹਨਾਂ ਦੇ ਉੱਤੇ ਜ਼ੁਲਮ ਕਰਕੇ, ਉਹਨਾਂ ਦੀਆਂ ਮਾਵਾਂ ਧੀਆਂ ਭੈਣਾਂ ਦੇ ਉੱਤੇ ਜ਼ਬਰ ਕਰਕੇ ਇਹ ਸੋਚਦੇ ਹੋ ਕਿ ਸੱਚੇ ਪਾਤਸ਼ਾਹ ਤੁਹਾਡੀ ਬੜੀ ਕਦਰ ਕਰਨਗੇ। ਵਕਤ ਜਿਹੜਾ ਹੈ ਉਹ ਤਾਂ ਜਦੋਂ ਆਊ ਸੋ ਆਊ, ਤੁਹਾਨੂੰ ਅੱਜ ਵੀ ਤੁਹਾਨੂੰ ਤੁਹਾਡੀ ਆਤਮਾ ਟਿਕਣ ਨਹੀਂ ਦਿੰਦੀ। ਜਿਹੜੇ ਘਰਾਂ ਨੂੰ ਤੁਸੀਂ ਉਜਾੜਿਆ, ਉਹਨਾਂ ਘਰਾਂ ਦੇ ਵਿੱਚ ਵਸਦੇ ਹੋਏ ਲੋਕ ਜਿਹੜੇ ਨੇ, ਚਾਹੇ ਉਹਨਾਂ ਕੋਲ ਤਨ ਦੇ ਲੀੜੇ ਪੂਰੇ ਨਾ ਹੋਣ, ਚਾਹੇ ਉਹਨਾਂ ਕੋਲ ਖਾਣ ਨੂੰ ਵੀ ਉਹਨਾਂ ਸੁੱਖ ਸਾਧਨ ਨਾ ਹੋਵੇ ਜਿੰਨਾ ਤੁਹਾਡੇ ਕੋਲ ਆ, ਪਰ ਉਹ ਅੱਜ ਵੀ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਸੱਚੇ ਆ ਕਿ ਅਸੀਂ ਆਪਦਾ ਪੁੱਤ, ਸਾਡੇ ਘਰ ਦਾ ਕੋਈ ਜੀ ਇਸ ਪੰਥ ਦੇ, ਤੇਰੇ ਕੌਮ ਦੇ ਸੱਚੇ ਪਾਤਸ਼ਾਹ ਕੰਮ ਆ ਗਿਆ, ਅਸੀਂ ਤੇਰੇ ਧੰਨਵਾਦੀ। ਤੇ ਤੁਸੀਂ ਆਪਦੇ ਪੁੱਤਾਂ ਨੂੰ ਬਚਾਉਣ ਲਈ, ਆਪਦੀਆਂ ਧੀਆਂ ਨੂੰ ਵਧੀਆ ਤੋਂ ਵਧੀਆ ਵਿਆਹੁਣ ਦੇ ਲਈ, ਆਪਦੇ ਭਵਿੱਖ ਨੂੰ ਸਿਕਿਉਰ ਕਰਨ ਦੇ ਲਈ ਉਸ ਸਿਸਟਮ ਦੇ ਨਾਲ ਖੜੇ ਰਹੇ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕਰਦਾ ਸੀ। ਜਿਹੜੇ ਲੋਕ ਸਿੱਖਾਂ ਦੇ ਘਰੇ ਜੰਮ ਕੇ ਪੱਗਾਂ ਬੰਨ੍ਹ ਕੇ ਥਾਣਿਆਂ ਦੇ ਵਿੱਚ ਸਾਡੇ ਕਕਾਰ ਰੋਲਦੇ ਰਹੇ, ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕਰਦੇ ਰਹੇ, ਅੱਜ ਉਹ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਅਸੀਂ ਵੀ ਸਿੱਖ ਹਾਂ? ਸਿੱਖ ਉਹ ਆ ਜਿਹੜਾ ਗੁਰੂ ਦੀ ਸਿੱਖੀ ਨੂੰ ਸਮਰਪਿਤ ਹੋਵੇ। ਤੇ ਇੱਥੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਸਾਨੂੰ ਕਹਿੰਦੇ ਜੀ ਇਕੱਠੇ ਹੋ ਜਾਓ, ਕਾਹਦੇ ਲਈ? ਇਸੇ ਸਿਸਟਮ ਦਾ ਹਿੱਸਾ ਬਣਦੇ ਲਈ। ਬਿਲਕੁਲ ਨਹੀਂ, ਇਹ ਗੱਲ ਦੀ ਲੋੜ ਸਾਨੂੰ ਹੈ ਕਿ ਸਿੱਖ ਇਕੱਠੇ ਹੋਣ, ਪਰ ਖਾਲਿਸਤਾਨ ਲਈ ਇਕੱਠੇ ਹੋਣ। ਸਾਨੂੰ ਸੰਸਥਾਵਾਂ ਦੀ ਮਜ਼ਬੂਤੀ ਦਾ ਬੜਾ ਹੀ ਫਿਕਰ ਆ, ਪਰ ਸੰਸਥਾਵਾਂ ਮਜ਼ਬੂਤ ਕਰਕੇ ਜੇ ਬਾਦਲਕਿਆਂ ਦੇ ਹਵਾਲੇ ਕਰਨੀਆਂ, ਫਿਰ ਇਸ ਗੱਲ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ। ਤੇ ਉੱਪਰ ਦੀ ਇੱਕ ਲੱਗਿਆ ਕੋਈ ਰਾਜਾ ਵੜਿੰਗ, ਇਹ ਇੱਥੇ ਜੀ ਕਾਂਗਰਸ ਦਾ ਲੀਡਰ ਆ, ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ। ਇਹਨੇ ਆਪਦਾ ਕੋਈ ਚੱਕਰਵਿਊ ਆ ਇਹਦਾ, ਉੱਥੇ ਅਮਰੀਕਾ ਦੇ ਵਿੱਚ ਇਹਦੀ ਫਿਟਨੈਸ ਕੀਤੀ ਆ, ਇਹਨੂੰ ਉੱਥੇ ਭੱਜਣਾ ਦੌੜਨਾ ਪਿਆ, ਤੇ ਅੱਜ ਕੱਲ ਇਹ ਬੜਾ ਆਪਦੇ ਆਪ ਚ ਹੁੱਬਿਆ ਫਿਰਦਾ, ਲਾਈਵ ਹੋ ਕੇ ਵੀ ਬੋਲਿਆ, ਤੇ ਆ ਇੱਕ ਇਹਨੇ ਪੋਸਟ ਵੀ ਪਾਈ ਹੈ, ਟਵੀਟ ਕੀਤਾ ਜਿਹਨੂੰ ਕਹਿੰਦੇ ਆ, ਕਹਿੰਦਾ ਵੀ ਖਾਲਿਸਤਾਨ ਦਾ ਨਾ ਕੋਈ ਰੋਡ ਮੈਪ ਹੈ ਤੇ ਨਾ ਇਹਦੇ ਪਿੱਛੇ ਕੋਈ ਸੋਚ ਹੈ। ਕੱਲ ਵੀ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਸਾਂ ਤੇ ਨਾ ਹੀ ਕਦੇ ਹੋਵਾਂਗਾ ਤੇ ਨਾ ਹੀ ਕਦੇ ਵੰਡ ਦੇਵਾਂਗੇ। ਖਾਲਿਸਤਾਨ ਦੇ ਨਾਂ ਉੱਤੇ ਆਪਣੀ ਦੁਕਾਨ ਚਲਾਉਣ ਵਾਲੇ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਖੌਤੀ ਵਿਕਾਊ ਖਾਲਿਸਤਾਨੀਆਂ ਤੋਂ ਬਚੋ। ਨਾ ਕਿਸੇ ਤੋਂ ਡਰੇ ਆ, ਨਾ ਡਰਾਂਗੇ। ਇਹ ਸਾਰੀ ਜਿਹੜੀ ਇਹਨੇ ਕਹਾਣੀ ਲਿਖੀ ਹੈ, ਇਹਦੇ ਚ ਮੋਟੇ ਤੌਰ ਤੇ ਇਹ ਆ ਵੀ ਮੈਂ ਖਾਲਿਸਤਾਨ ਦੇ ਹੱਕ 'ਚ ਨਹੀਂ। ਭਾਈ ਤੈਨੂੰ ਕਿਹਨੇ ਸੱਦਾ ਪਰਤੰਤਰ ਦਿੱਤਾ ਸੀ? ਤੈਨੂੰ ਕਿਹਨੇ ਕਿਹਾ ਵੀ ਤੂੰ ਖਾਲਿਸਤਾਨ ਦੇ ਹੱਕ 'ਚ? ਤੇਰੇ ਵਰਗਿਆਂ ਦੀ ਤਾਂ ਲੋੜ ਹੀ ਨਹੀਂ, ਤੂੰ ਤਾਂ ਇੰਦਰਾ ਨੂੰ ਆਪਣੀ ਮਾਂ ਮੰਨਦਾ।
ਤੇ ਜਿਨ੍ਹਾਂ ਦੀ ਇੰਦਰਾ ਮਾਂ ਆ ਉਹਨਾਂ ਦਾ ਪਿਓ ਕੌਣ ਹੋ ਸਕਦਾ? ਗਾਂਧੀ। ਤੇ ਸਾਡੇ ਦਸ਼ਮੇਸ਼ ਪਿਤਾ ਮਾਤਾ ਸਾਹਿਬ ਕੌਰ ਮਾਤਾ ਪਿਤਾ ਨੇ। ਸਿੱਖ ਦੇ ਮਾਤਾ ਪਿਤਾ ਦਸ਼ਮੇਸ਼ ਪਿਤਾ ਨੇ ਤੇ ਮਾਤਾ ਸਾਹਿਬ ਕੌਰ। ਤੇ ਇੱਧਰ ਇਹ ਕਹਿੰਦਾ ਜੀ ਖਾਲਿਸਤਾਨ ਦੇ ਰੋਡ ਮੈਪ ਨਹੀਂ ਹੈਗਾ। ਇਹ ਮੈਨੂੰ ਅੱਗੇ ਵੀ ਕਈ ਕਹਿੰਦੇ ਹੁੰਦੇ। ਮੰਨ ਲਓ ਵੀ ਮੈਂ ਜਾਂ ਕੋਈ ਖਾਲਿਸਤਾਨੀ ਇੱਕ ਰੋਡ ਮੈਪ ਬਣਾ ਲੈਂਦੇ ਆ ਵੀ ਐਂ ਕਰਾਂਗੇ, ਇੰਜ ਹੋ ਜੂ, ਇੰਜ ਹੋ ਜੂ, ਇੰਜ ਜੋ ਵੀ ਹੈ ਉਹ ਬਣਾ ਕੇ ਆਪਾਂ ਇਹਨੂੰ ਰਾਜੇ ਵੜਿੰਗ ਨੂੰ ਫੜਾ ਦਿੰਦੇ ਆ, ਫੇਰ ਇਹ ਖਾਲਿਸਤਾਨ ਦੇ ਹੱਕ 'ਚ ਹੋ ਜੂ। ਮੈਂ ਇੱਕ ਸਿੱਧਾ ਸਵਾਲ ਪੁੱਛਦਾ ਵੀ ਜਿਹੜੇ ਲੋਕ ਖਾਲਿਸਤਾਨ ਦੇ ਖਿਲਾਫ ਤੇ ਉਹ ਕਹਿੰਦੇ ਆ ਵੀ ਚਾਹੇ ਰੋਡ ਮੈਪ ਸਾਨੂੰ ਦਿਖਾ ਦਿਓ ਚਾਹੇ ਨਾ ਦਿਖਾਓ, ਅਸੀਂ ਤਾਂ ਖਿਲਾਫ ਹੀ ਰਹਿਣਾ। ਫਿਰ ਉਹਨਾਂ ਦੀ ਰੋਡ ਮੈਪ ਹੋਵੇ ਨਾ ਹੋਵੇ ਤੁਸੀਂ ਧਾਰਾ ਲੈਣੀ ਆ। ਜੇਕਰ ਕੋਈ ਸਿੱਖ ਸਮਝਣਾ ਚਾਹੁੰਦਾ ਹੋਵੇ ਕਿ ਭਾਜੀ ਸਾਨੂੰ ਦੱਸੋ ਆਪਾਂ ਖਾਲਿਸਤਾਨ ਦੇ ਸੰਘਰਸ਼ ਨੂੰ ਕਿਵੇਂ ਮਜ਼ਬੂਤ ਕਰਨਾ, ਕੋਈ ਰੋਡ ਮੈਪ ਹੈ, ਉਸ ਬੰਦੇ ਨਾਲ ਗੱਲ ਕਰਦੇ ਹੋਈਏ ਚਾਹੇ 10 ਘੰਟੇ ਲੱਗ ਜਾਣ, 10 ਦਿਨ ਲੱਗ ਜਾਣ, 10 ਮਹੀਨੇ ਲੱਗ ਜਾਣ, ਉਹਨੂੰ ਸਮਝਾਈਏ, ਕਾਇਲ ਕਰੀਏ ਤੇ ਉਹ ਖਾਲਿਸਤਾਨ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਘਰੋਂ ਨਿਕਲੇ, ਕੁਝ ਕਰੇ, ਉਹਦੇ ਉੱਤੇ ਮਿਹਨਤ ਕਰੀ, ਆਪਾਂ ਨੂੰ ਉਹ ਮਿਹਨਤ ਪ੍ਰਵਾਨ ਹੋਊਗੀ, ਆਪਣੇ ਮਨ ਨੂੰ ਖੁਸ਼ੀ ਹੋਊਗੀ ਵੀ ਚਲੋ ਇੱਕ ਸਿੱਖ ਭਰਾ ਸਾਡਾ ਸਮਝਣਾ ਚਾਹੁੰਦਾ ਸੀ, ਕਿਉਂਕਿ ਉਹ ਗੱਲ ਉਹਨੂੰ ਨਹੀਂ ਸੀ ਪਤਾ ਤੇ ਉਹਨੇ ਆਪਣੇ ਤੋਂ ਸਮਝ ਲਈ ਕਿ ਰੋਡ ਮੈਪ ਕੀ ਹੈ, ਏਜੰਡਾ ਕੀ ਆ, ਕਿਵੇਂ ਇਹਦਾ ਨੰਬਰ 2 ਪਲਾਨ ਆ। ਇਹ ਸਾਰੀ ਗੱਲ ਜੇ ਇਹਨੇ ਸਮਝ ਲਈ ਤਾਂ ਚੰਗੀ ਗੱਲ ਆ, ਪਰ ਉਹ ਬੰਦੇ ਦੀ ਮਨਸ਼ਾ ਕੀ ਆ ਕਿ ਮੈਂ ਖਾਲਿਸਤਾਨ ਦੇ ਹੱਕ ਵਿੱਚ ਕੰਮ ਕਰਨਾ ਚਾਹੁੰਦਾ, ਮੈਨੂੰ ਸਮਝਾਓ। ਤੇ ਇਹ ਜਿਹੜੇ ਨੇ ਸੂਰਮੇ, ਆ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ, ਇਹ ਭਾਈ ਸਾਹਿਬ ਕਹਿੰਦੇ ਆ ਵੀ ਮੈਂ ਖਾਲਿਸਤਾਨ ਦੇ ਹੱਕ ਵਿੱਚ ਨਾ ਹਾਂ ਨਾ ਕਦੇ ਹੋਵਾਂਗਾ। ਜਦੋਂ ਭਾਈ ਤੂੰ ਹੋਣਾ ਹੀ ਨਹੀਂ ਫਿਰ ਤੈਂ ਰੋਡ ਮੈਪ ਤੋਂ ਬੜੇਵੇਂ ਲੈਣੇ ਆ। ਖਾਲਿਸਤਾਨ ਦੇ ਰੋਡ ਮੈਪ ਦੀ ਲੋੜ ਹੈ ਉਹਨਾਂ ਨੂੰ ਜਿਨ੍ਹਾਂ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣਾ। ਦੂਜੀ ਉਹਨਾਂ ਨੂੰ ਜਿਹੜੇ ਕਹਿੰਦੇ ਆ ਬਈ ਅਸੀਂ ਸਮਝਦੇ ਨਹੀਂ ਹੈਗੇ, ਸਾਡੇ ਕੁਝ ਸ਼ੰਕੇ ਹੈ, ਸਾਡੇ ਕੁਝ ਖਦਸ਼ੇ ਹੈ, ਸਾਡੇ ਮਨ ਵਿੱਚ ਕੁਝ ਕੁਐਸਚਨ ਨੇ, ਸਾਨੂੰ ਤੁਸੀਂ ਕਲੀਅਰ ਕਰੋ, ਸਪਸ਼ਟ ਕਰੋ। ਹੋ ਸਕਦਾ ਅਸੀਂ ਤੁਹਾਡੀਆਂ ਗੱਲਾਂ ਤੋਂ ਕਾਇਲ ਹੋ ਕੇ ਇਸ ਰੋਡ ਮੈਪ ਦੇ ਨਾਲ ਸਹਿਮਤ ਹੋ ਕੇ ਖਾਲਿਸਤਾਨ ਦੇ ਹੱਕ ਵਿੱਚ ਆ ਜਾਈਏ, ਜਾਂ ਅਸੀਂ ਇਹ ਕਹੀਏ ਕਿ ਤੁਹਾਡੇ ਖਾਲਿਸਤਾਨ ਦੇ ਏਜੰਡੇ ਨਾਲ ਤਾਂ ਸਾਡੀ ਸਹਿਮਤੀ ਬਣ ਗਈ ਪਰ ਤੁਹਾਡਾ ਰੋਡ ਮੈਪ ਸਾਨੂੰ ਜਚਿਆ ਨਹੀਂ, ਆਪਾਂ ਇਹਨੂੰ ਹੋਰ ਬੈਟਰ ਕਰੀਏ, ਹੋਰ ਸੁਧਾਰ ਕਰੀਏ ਤਾਂ ਕਿ ਆਪਾਂ ਖਾਲਿਸਤਾਨ ਦੇ ਵੱਲ ਵੱਧ ਸਕੀਏ। ਇਸ ਤਰ੍ਹਾਂ ਦੇ ਲੋਕ ਵੀ ਪ੍ਰਵਾਨ ਆ। ਪਰ ਜਿਹੜੇ ਧੜੱਲੇ ਨਾਲ ਲਿਖ ਰਹੇ ਨੇ ਕਿ ਨਾ ਖਾਲਿਸਤਾਨ ਦੇ ਹੱਕ 'ਚ ਹਾਂ, ਨਾ ਕਦੇ ਹੋਵਾਂਗਾ, ਨਾ ਕਦੇ ਵੰਡ ਦੇਵਾਂਗੇ, ਭਾਈ ਐਡੇ ਐਡੇ ਦਮ ਗੱਜੇ ਮਾਰਦੇ ਹੋ ਤੁਸੀਂ, ਧਰਤੀ ਥੰਮੀ ਹੋਈ ਆ। ਤੁਹਾਡੇ ਵਰਗੇ ਗੋਰਿਆਂ ਦੇ ਰਾਜ ਵਿੱਚ ਵੀ ਹੋਣਗੇ ਜਿਹੜੇ ਕਹਿੰਦੇ ਹੋਣੇ ਆ ਨਾ ਤਾਂ ਮੈਂ ਆਜ਼ਾਦੀ ਦੇ ਹੱਕ 'ਚ ਆ ਵੀ ਗੋਰੇ ਇੱਥੋਂ ਜਾਣ। ਜਦੋਂ ਭਗਤ ਸਿੰਘ ਹੋਣੀ, ਜਦੋਂ ਗਦਰ ਲਹਿਰ ਚੱਲ ਰਹੀ ਹੋਊਗੀ, ਜਦੋਂ ਬੱਬਰ ਅਕਾਲੀ ਲੜ ਰਹੇ ਹੋਣਗੇ, ਜਾਂ ਹੋਰ ਯੋਧੇ ਜਿਹੜੇ ਆ ਉਹ ਗੋਰਿਆਂ ਖਿਲਾਫ ਲੜ ਰਹੇ ਹੋਣਗੇ ਨਾ, ਉਦੋਂ ਵੀ ਅਮਰਿੰਦਰ ਰਾਜਾ ਵੜਿੰਗ ਵਰਗੇ ਇਹਦੇ ਵਰਗੇ ਹੋਣਗੇ ਕੋਈ ਚਵਲ ਜਿਹੜੇ ਕਹਿੰਦੇ ਹੋਣਗੇ ਨਾ ਤਾਂ ਮੈਂ ਹਿੰਦੁਸਤਾਨ ਦੀ ਆਜ਼ਾਦੀ ਦੇ ਹੱਕ 'ਚ ਹਾਂ, ਨਾ ਕਦੇ ਇਹ ਆਜ਼ਾਦੀ ਹੋਣੀ ਆ, ਨਾ ਮੈਂ ਇਹ ਕਦੇ ਹੋਣ ਦੇਣੀ ਆ। ਇਹੋ ਜਿਹੀਆਂ ਫੜਾ ਮਾਰਨ ਵਾਲੇ ਉਦੋਂ ਵੀ ਹੋਣਗੇ। ਪਰ ਗੋਰਿਆਂ ਨੇ ਜਾਣਾ ਸੀ ਇੱਕ ਨਾ ਇੱਕ ਦਿਨ, ਇਤਿਹਾਸ ਨੇ ਉਹ ਦਿਨ ਦੇਖਣਾ ਸੀ ਕਿ 15 ਅਗਸਤ ਆ ਗਈ ਤੇ ਗੋਰੇ ਚਲੇ ਗਏ। ਇਵੇਂ ਹੀ ਦੁਨੀਆ ਭਰ ਦੇ ਜਿੰਨੇ ਮੁਲਕ ਬਣੇ ਨੇ, ਇਹ ਸੰਸਾਰ ਦਾ ਜਿਹੜਾ ਨਕਸ਼ਾ ਇਹ ਲਗਾਤਾਰ ਬਦਲਦਾ ਰਿਹਾ, ਬਦਲਦਾ ਰਹਿਣਾ। ਟਾਈਮ ਘੱਟ ਵੱਧ ਲੱਗ ਸਕਦਾ, ਉਹ ਹਾਲਾਤ, ਉਹ ਮਾਹੌਲ, ਉਹ ਘੜੀ, ਉਹ ਪਲ ਜਦੋਂ ਖਾਲਿਸਤਾਨ ਬਣਨਾ ਹੋਊਗਾ ਉਦੋਂ ਉਹ ਬਣ ਕੇ ਰਹਿਣਾ। ਉਹ ਰਾਜੇ ਵੜਿੰਗ ਵਰਗਿਆਂ ਦੇ ਹੱਥ 'ਚ ਨਹੀਂ ਹੈ। ਰਾਜੇ ਵੜਿੰਗ ਵਰਗਿਆਂ ਦੇ ਹੱਥ ਵਿੱਚ ਬਿਲਕੁਲ ਹੀ ਨਹੀਂ ਹੈ। ਜਿਹੜਾ ਇਹ ਐਵੇਂ ਮੁਨੱਫਾ ਬੰਨੀ ਫਿਰਦਾ ਨਾ ਇਹ ਬਣ ਦਿਆਂਗੇ। ਭਾਈ ਇੱਥੇ ਕਈ ਆਏ ਤੇ ਕਈ ਗਏ, ਜਿੱਥੇ ਹੋਰ ਆਪਦੇ ਦਮ ਗੱਜੇ ਮਾਰਦੇ ਗਏ। ਜਿਵੇਂ ਟਟੀਰੀ ਕਹਿੰਦੀ ਹੁੰਦੀ ਆ ਵੀ ਖਨੀ ਸਾਰਾ ਜਿਹੜਾ ਅਸਮਾਨ ਆ ਇਹ ਖਨੀ ਮੈਂ ਹੀ ਠੱਲਿਆ ਹੋਇਆ। ਇਵੇਂ ਦੇ ਬੜੇ ਆਏ ਤੇ ਬੜੇ ਗਏ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ। ਤੇ ਇਸ ਅਕਾਲ ਪੁਰਖ ਵਾਹਿਗੁਰੂ ਦੇ ਸਾਜੇ ਨਵਾਜੇ ਖਾਲਸਾ ਪੰਥ ਨੂੰ, ਕਿਉਂਕਿ ਸੱਚੇ ਪਾਤਸ਼ਾਹ ਨੂੰ ਜਦੋਂ ਇਹ ਗੱਲ ਆਪਾਂ ਪੜ੍ਹਦੇ ਆ ਸਾਰਿਆਂ ਨੂੰ ਪਤਾ ਕਿ ਆਗਿਆ ਭਾਈ ਅਕਾਲ ਕੀ, ਤੋ ਅਕਾਲ ਪੁਰਖ ਦੀ ਆਗਿਆ ਨਾਲ ਚੱਲ ਰਹੇ, ਅਕਾਲ ਪੁਰਖ ਦੀ ਆਗਿਆ ਨਾਲ ਪ੍ਰਗਟ ਹੋਏ ਖਾਲਸਾ ਪੰਥ ਨੂੰ ਪਿਛਲੀਆਂ 5 ਸਦੀਆਂ 'ਚ ਬੜੇ ਰਾਜੇ ਵੜਿੰਗ ਵਰਗੇ ਟੱਕਰੇ,
कदे कोई अबदाली, कदे कोई नादर शाह, कदे कोई मस्सा रंगल, कदे इंदिरा आ बेअंत सिंह जिहड़ा इसे राजे वड़िंग दी कांग्रेस पार्टी का प्रधान सी। इंदिरा गांधी भी इहदे मुल्क इहदी पार्टी दी सी, नाले ओह मुल्क दी प्रधान मंत्री सी। होर बड़े आ ਇਹ ਸਾਰੇ ਦੇ ਸਾਰੇ ਜਿਹੜੇ ਜਿੱਥੇ ਜਿਹੜੇ ਰਾਜਾ ਵੜਿੰਗ ਨੂੰ ਦੱਸੋ ਵੀ ਜਿੱਥੇ ਇਹ ਨੇ ਉੱਥੇ ਭਾਈ ਤੂੰ ਚਲੇ ਜਾਣਾ ਇੱਕ ਦਿਨ। ਤੇ ਅਗਲੀ ਗੱਲ ਇਹ ਵੀ ਤੈਨੂੰ ਰਾਜਾ ਵੜਿੰਗ ਬੜਾ ਮਾਣ ਆ ਇਸ ਮੁਲਕ ਤੇ, ਬਚ ਕੇ ਰਹੀ 1947 ਮੌਕੇ ਤੇਰੇ ਵਰਗੇ ਹੀ ਸੀ ਜਿਨ੍ਹਾਂ ਨੂੰ ਬੜਾ ਫਖਰ ਸੀ ਵੀ ਅਸੀਂ ਇਸ ਮੁਲਕ ਲਈ ਬੜਾ ਕੁਛ ਕੀਤਾ। ਤੇ ਉਹਨਾਂ ਦੇ ਗਲਾਂ 'ਚ ਟਾਇਰ ਪਾਉਣ ਮੌਕੇ ਜਦੋਂ ਕੋਲੇ ਖੜ ਕੇ ਕਹਿੰਦੇ ਸੀ ਨਾ ਵੀ ਦੇਖੋ ਸਿੱਖੜਾ ਡਾਂਸ ਕਰ ਰਹਾ ਹੈ, ਉਦੋਂ ਕਈਆਂ ਦੇ ਪੱਗਾਂ ਵੀ ਨਹੀਂ ਸੀ ਜਿਵੇਂ ਤੇਰੇ ਹੈ ਨਹੀਂ। ਬੜੇ ਸੀਗੇ ਜਿਹੜੇ ਕਾਂਗਰਸ ਪਾਰਟੀ ਦੇ ਭਗਤ ਸੀਗੇ, ਇੱਕ ਉੱਥੇ ਸ਼ਾਇਦ ਮਹਿੰਦਰ ਸਿੰਘ ਉਹਦਾ ਨਾਂ, ਇੱਕ ਚਰਨਜੀਤ ਕੋਕਾ ਕੋਲਾ ਵਾਲਾ, ਹੋਰ ਬੜੇ ਸੀ ਜਿਨ੍ਹਾਂ ਦੇ ਇਸ ਗੱਲ ਦਾ ਫਤੂਰ ਚੜਿਆ ਹੋਇਆ ਸੀ। ਔਰ ਜਿਹੜੇ ਲੋਕ ਸੰਤ ਭਿੰਡਰਾਂ ਵਾਲਿਆਂ ਦਾ ਧਰਮ ਯੁੱਧ ਮੋਰਚੇ ਦਾ ਵਿਰੋਧ ਵੀ ਕਰਦੇ ਰਹੇ ਉਹ ਵੀ ਸੀਗੇ। ਜਿਵੇਂ ਰਾਜਾ ਵੜਿੰਗ ਮਾਰਦਾ ਇਵੇਂ ਦੀਆਂ ਫੜਫੂਲੀਆਂ ਮਾਰਨ ਵਾਲੇ ਵੀ ਬੜੇ ਸੀ। ਪਰ ਜਦੋਂ ਅਗਲੇ ਗਲ 'ਚ ਟਾਇਰ ਪਾਉਣ ਆਏ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਤੂੰ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਧਰਮ ਯੁੱਧ ਮੋਰਚੇ ਨੂੰ ਕਿਵੇਂ ਸਮਝਦਾ, ਉਹਨਾਂ ਨੇ ਗਲ ਵਿੱਚ ਟਾਇਰ ਪਾਇਆ ਸੀ। ਤੇ ਅੱਜ ਇੱਥੇ ਇੱਕ ਸਰਬਜੀਤ ਸਿੰਘ ਪੰਧੇਰ ਬੜਾ ਨਾਮਵਰ ਪੱਤਰਕਾਰ, ਉਹਦੀ ਕਿਸੇ ਪ੍ਰੋਗਰਾਮ ਦੇ ਵਿੱਚ ਬੋਲਦੇ ਦੀ ਤਕਰੀਰ ਆਈ ਮੇਰੇ ਸਾਹਮਣੇ। ਕਹਿੰਦਾ ਵੀ ਮੇਰੇ ਕੋਲ ਕੋਈ ਸੱਜਣ ਆਇਆ, ਉਹਨੇ ਕਿਤਾਬ ਲਿਖਣੀ ਸੀ, ਮੇਰੀ ਇੰਟਰਵਿਊ ਕਰਨ ਲੱਗਿਆ ਤੇ ਮੈਨੂੰ ਕਹਿੰਦਾ ਵੀ ਜਦੋਂ ਖਾੜਕੂ ਲਹਿਰ ਦਾ ਪੂਰਾ ਜਲਵਾ ਚੜ੍ਹਤ ਸੀ ਉਦੋਂ ਤੁਹਾਨੂੰ ਡਰ ਕੀ ਤੋਂ ਲੱਗਦਾ ਸੀ? ਕਹਿੰਦਾ ਮੈਂ ਆਖਿਆ ਮੈਨੂੰ ਖਾੜਕੂਆਂ ਤੋਂ ਕੋਈ ਡਰ ਨਹੀਂ ਸੀ ਲੱਗਦਾ, ਕਿਉਂਕਿ ਜੇਕਰ ਕਿਸੇ ਮੇਰੀ ਗੱਲ ਕਰਕੇ ਉਹਨਾਂ ਨੂੰ ਤਕਲੀਫ ਹੋਊਗੀ, ਕੋਈ ਪ੍ਰੋਬਲਮ ਹੋਊਗੀ, ਕੋਈ ਉਹਨਾਂ ਨੂੰ ਰੋਸ ਆਊਗਾ, ਉਹ ਮੇਰੇ ਕੋਲ ਆਉਣਗੇ, ਮੈਨੂੰ ਪੁੱਛਣਗੇ, ਮੈਨੂੰ ਚੁਆਇਸ ਹੋਊਗੀ ਕਿ ਮੈਂ ਉੱਥੇ ਉਹਨਾਂ ਨੂੰ ਸਪਸ਼ਟ ਕਰ ਦੇਵਾਂ। ਤੇ ਉਹਨਾਂ ਕੋਲੇ ਪੂਰਾ ਮੌਕਾ ਵਾ, ਉਹਨਾਂ ਨੇ ਇਹ ਨਹੀਂ ਕਰਨਾ ਹੈਗਾ ਕਿ ਜਾਓ ਤੇ ਜਾ ਕੇ ਠੋਕ ਦਿਓ। ਉਹਨਾਂ ਤੇ ਬਚਣ ਦਾ, ਉਹਨਾਂ ਤੋਂ ਉਹਨਾਂ ਦੀ ਤਸੱਲੀ ਕਰਾ ਦੇਣ ਦਾ ਮੈਨੂੰ ਪੂਰਾ ਮੌਕਾ ਹੋਊਗਾ ਤੇ ਮੈਂ ਉਹਨਾਂ ਤੋਂ ਨਹੀਂ ਡਰ। ਹਾਂ, ਮੈਨੂੰ ਕਾਈਟਾਂ ਟੌਟਾਂ ਤੋਂ ਡਰ ਵਾ, ਜਿਨ੍ਹਾਂ ਨੂੰ ਅਫਸਰ ਕੋਈ ਡਿਊਟੀ ਲਾਉਂਦਾ ਵੀ ਜਾ ਕੇ ਸਰਬਜੀਤ ਸਿੰਘ ਪੰਧੇਰ ਨੂੰ ਠੋਕ ਕੇ ਆ, ਉਹ ਫਿਰ ਸਵਾਲ ਨਹੀਂ ਕਰਦਾ ਵੀ ਤੂੰ ਸਰਬਜੀਤ ਸਿੰਘ ਆ, ਉਹ ਤਾਂ ਸਿਰਫ ਦੇਖਦਾ ਵੀ ਆਹ ਬੰਦਾ ਮਾਰਨਾ ਤੇ ਗੋਲੀ ਮਾਰ ਕੇ ਅਗਲਾ ਹੋ ਜਾਂਦਾ। ਇਸ ਕਰਕੇ ਮੈਨੂੰ ਸਰਕਾਰੀ ਕਾਈਟਾਂ ਟੌਟਾਂ ਤੋਂ ਡਰ ਲੱਗਦਾ ਜਿਹੜੇ ਸਰਕਾਰ ਦੀ ਸਰਪ੍ਰਸਤੀ ਹੇਠ ਪਲਦੇ। ਇਸੇ ਗੱਲ ਵਿੱਚ ਉਹਨੇ ਅਗਲੀ ਗੱਲ ਆਖੀ ਕਿ ਜਿਹੜੇ ਲੋਕ ਪੰਥਕ ਜਾਂ ਕੌਮੀ ਦਰਦ ਰੱਖਣ ਵਾਲੇ ਜਾਂ ਹੋਰ ਲੋਕ ਨੇ, ਉਹਨਾਂ ਦੇ ਕੋਲੋਂ ਅੱਜ ਵੀ ਮਤਲਬ ਉਹਦਾ ਭਾਵ ਸੀ ਵੀ ਕੋਈ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਕੋਈ ਡਰ ਨਹੀਂ, ਪਰ ਜਿਹੜੇ ਭਾਰਤੀ ਹਕੂਮਤ ਦੇ ਪਾਲੇ ਹੋਏ ਕੈਟ ਟਾਊਟ ਟਾਈਪ ਗੋਦੀ ਮੀਡੀਆ ਵਾਲੇ ਆ, ਉਹ ਜਦੋਂ ਮੇਰੀ ਧੀ ਭੈਣ ਦੀ ਇੱਜ਼ਤ ਬਾਰੇ ਬੋਲਣਗੇ, ਜਦੋਂ ਮਾੜਾ ਚੰਗਾ ਕਰਨਗੇ, ਉਹਨਾਂ ਤੋਂ ਆਪਾਂ ਨੂੰ ਜ਼ਰੂਰ ਡਰਨਾ ਚਾਹੀਦਾ। ਇਹ ਸਾਰੀ ਉਹਦੀ ਗੱਲ ਤੇ ਰਾਜੇ ਵੜਿੰਗ ਨੂੰ ਪੁੱਛੇ ਬੰਦਾ ਵੀ ਭਾਈ ਜਿਹੜੇ ਸਿੱਖ ਨੇ, ਜਿਹੜੇ ਖਾਲਸੇ ਨੇ, ਜਿਹੜੇ ਪੰਥ ਨੂੰ ਸਮਰਪਿਤ ਨੇ ਤੇ ਖਾਲਿਸਤਾਨ ਦੀ ਗੱਲ ਕਰਦੇ ਆ, ਤੈਨੂੰ ਉਹਨਾਂ ਤੋਂ ਨਹੀਂ ਡਰਨਾ ਚਾਹੀਦਾ। ਉਹ ਜਾ ਕੇ ਸਰਬਜੀਤ ਪੰਧੇਰ ਨੂੰ ਪੁੱਛੇ ਵੀ ਕਿਉਂ ਨਹੀਂ ਡਰਨਾ ਚਾਹੀਦਾ। ਸਾਤੋਂ ਨਾ ਡਰ ਤੂੰ, ਤੈਨੂੰ ਐਵੇਂ ਤੂੰ ਗੱਡੀਆਂ ਭਜਾ ਕੇ ਤੁਰਿਆ ਫਿਰਦਾ। ਤੈਨੂੰ ਕੀ ਕਹਿਤਾ ਡਾਕਟਰ ਉਹਨੇ, ਭਾਈ ਹਿੰਮਤ ਸਿੰਘ ਨੇ? ਕੁਛ ਨਹੀਂ, ਤੈਨੂੰ ਕਿਹੜਾ ਸੀ ਗੱਲ ਕਰਨੀ ਸੀ ਤੈਨੂੰ, ਪਰ ਤੈਨੂੰ ਆਪਦੇ ਪਾਪ ਡਰਾਉਂਦੇ ਆ ਭੱਜਿਆ ਫਿਰਦਾ ਤੂੰ। ਤੇ ਜਿਹੜਾ ਆ ਟਵੀਟ 'ਚ ਲਿਖ ਲਿਖ ਕੇ ਦਬ ਗੱਜੇ ਮਾਰਦਾ, ਇਹਨਾਂ ਦੀ ਤਾਂ ਲੋੜ ਹੀ ਨਹੀਂ। ਭਾਈ ਜੀ ਤੁਹਾਨੂੰ ਕਿਸੇ ਨੇ ਕੁਛ ਨਹੀਂ ਸੀ ਕਹਿਣਾ, ਸਿੱਖ ਤੁਹਾਨੂੰ ਕੁਛ ਨਹੀਂ ਕਹਿੰਦੇ। ਤੁਸੀਂ ਬਚਿਓ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਭਾਰਤ ਮਾਤਾ ਵਾਲਿਆਂ ਨਾਲ ਯਾਰੀ ਪਾਈ ਹੋਈ ਹੈ। ਉਹ ਪੁਲਵਾਮਾ ਵੀ ਕਰਵਾ ਲੈਂਦੇ ਆ, ਪਤਾ ਨਾ ਪੁਲਵਾਮਾ ਕੀ ਹੋਇਆ, ਹੋਰ ਬੜਾ ਕੁਛ ਕਰਵਾ ਲੈਂਦੇ ਆ, ਤੇ ਜਦੋਂ ਕਰਵਾਉਂਦੇ ਆ ਉਦੋਂ ਉਹ ਕੋਈ ਕਸਰ ਨਹੀਂ ਛੱਡਦੇ। ਸੋ ਰਾਜੇ ਵੜਿੰਗ ਨੂੰ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਆ ਕਿ ਤੈਨੂੰ ਕਿਸੇ ਖਾਲਿਸਤਾਨੀ ਨੇ ਕੁਛ ਨਹੀਂ ਕਹਿਣਾ। ਐਵੇਂ ਨਾ ਚੰਬ ਲਿਆ ਫਿਰ, ਐਵੇਂ ਫੜਾ ਮਾਰਦੇ ਆ ਕਿ ਜੀ ਮੈਂ ਖਾਲਿਸਤਾਨੀ ਬਣ, ਤੂੰ ਭਾਈ ਲਾਲੀ ਜ਼ੋਰ ਜਿਹੜਾ ਲਾਉਣਾ ਕਿਤੇ ਇਹ ਨਾ ਤੇਰੇ ਮਨ 'ਚ ਰਹਿ ਜਾਵੇ ਕਿ ਮੈਂ ਤਾਂ ਬਣ ਨਹੀਂ ਸੀ ਦੇਣਾ, ਇਹ ਤਾਂ ਮੈਨੂੰ ਮੌਕਾ ਹੀ ਨਹੀਂ ਮਿਲਿਆ। ਤੂੰ ਭਾਈ ਪੂਰਾ ਜ਼ੋਰ ਲਾ ਆਪਦਾ, ਤੈਨੂੰ ਕੋਈ ਰੋਕਦਾ ਨਹੀਂ। ਇਹ ਤਾਂ ਇਤਿਹਾਸ ਦੇ ਵਿੱਚ ਕਿੱਥੇ ਕਿਸੇ ਨੇ ਨਾਂ ਲਿਖਾਉਣਾ। ਆ ਜਿਹੜੇ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਪਤਾ ਵੀ ਸੀ ਕਿ ਇਸ ਇੰਨੀ ਵੱਡੀ ਤਾਕਤ ਨਾਲ ਲੜਨ ਭਿੜਨ ਦਾ ਅਰਥ ਕੀ ਹੈ, ਪਰ ਉਹਨਾਂ ਨੇ ਗਿਣਤੀਆਂ ਮਿਣਤੀਆਂ 'ਚ ਨਹੀਂ ਪਏ। ਉਹਨਾਂ ਨੂੰ ਪਤਾ ਸੀ ਕਿ ਜੇਕਰ ਟੈਂਕਾਂ ਤੋਪਾਂ ਨਾਲ ਚੜ੍ਹ ਕੇ ਆਈ ਇਸ ਫੌਜ ਨਾਲ ਲੜੇ
ਤਾਂ ਕੀ ਹੋਏਗਾ। ਪਰ ਤੇਰੇ ਵਰਗੇ ਰਾਜੇ ਵੜਿੰਗ ਉਹਨਾਂ ਨੂੰ ਲੱਗਦਾ ਹੋਣਾ ਵੀ ਅਸੀਂ ਜਿੱਤ ਗਏ। ਪਰ ਇਹ ਇੰਦਰਾ ਨੂੰ ਪੁੱਛ, ਇਹ ਵੈਦਿਆ ਨੂੰ ਪੁੱਛ, ਤੇ ਹੋਰ ਜਿਹੜੇ ਲੜਨ ਆਏ ਸੀ ਉਹਨਾਂ ਨੂੰ ਪੁੱਛ ਵੀ ਜਿੱਤਿਆ ਉਸ ਦਿਨ ਅਸਲ ਵਿੱਚ ਕੌਣ ਸੀ। ਜਿੱਤੇ ਸੀ ਉਹ ਜਿਹੜੇ ਇੱਥੇ ਸ਼ਹੀਦ ਹੋ ਗਏ। ਉਹ ਕੌਮ ਦੇ ਸ਼ਹੀਦਾਂ ਚਾਹੁੰਦੇ ਆ। ਇਹ ਤੁਸੀਂ ਇੰਦਰਾ ਦੇ ਚੇਲੇ, ਤੁਸੀਂ ਕਿਸੇ ਗਿਣਤੀ 'ਚ ਨਹੀਂ ਆਉਂਦੇ ਸਮੇਤ ਇੰਦਰਾ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਨਾ ਤਾਂ ਉਦਣ ਸਮਝ ਲੱਗੀ, ਨਾ ਅੱਜ ਲੱਗੀ, ਨਾ ਕਦੇ ਗਾਂ ਲੱਗਣੀ ਹੈ। ਇਹ ਤਾਂ ਤੁਹਾਡੀਆਂ ਆਉਣ ਵਾਲੀਆਂ ਪੋਸਟਾਂ ਤੁਹਾਡੇ ਤੇ ਸ਼ਰਮ ਕਰਿਆ ਕਰਨਗੀਆਂ ਕਿ ਜਦੋਂ ਪੰਥ ਦਾ ਖੁਰਾ ਖੋਜ ਮਿਟਾਉਣ ਦੇ ਲਈ ਜਿਵੇਂ ਦਿੱਲੀ ਜਾਂ ਲਾਹੌਰ ਦੇ ਤਖਤ ਤੋਂ ਪਹਿਲਾਂ ਹੁਕਮ ਹੁੰਦੇ ਹੋਏ ਸੀ, ਉਵੇਂ ਜਦੋਂ ਹੁਕਮ ਹੋਇਆ 1984 ਤੋਂ, ਉਸ ਮੌਕੇ ਸਾਡੇ ਵੱਡੇ ਵਡੇਰਿਆਂ ਚੋਂ ਕੋਈ ਰਾਜਾ ਵੜਿੰਗ ਹੋਇਆ ਜਿਹੜਾ ਦੁਨੀਆ ਭਰ ਦੇ ਵਿੱਚ ਐਵੇਂ ਧੂਤਕੜਾ ਪਾਈ ਫਿਰਦਾ ਸੀ ਬਈ ਗੱਲ ਕਿਸੇ ਦੀ ਬਾਤ ਕਿਸੇ ਦੀ, ਖਾਲਿਸਤਾਨ ਸਿੱਖਾਂ ਨੇ ਲੈਣਾ, ਤੇਰਾ ਤੂੰ ਸਿੱਖੀ ਵਾਲੀ ਤੇ ਚ ਗੱਲ ਕੋਈ ਨਹੀਂ, ਤੇ ਤੈਂ ਕੀ ਲੈਣਾ ਇਸ ਗੱਲ ਤੋਂ, ਤੇ ਜਿਨ੍ਹਾਂ ਤੋਂ ਲੈਣਾ ਉਹਨਾਂ ਨਾਲ ਸਾਡੀ ਗੱਲ ਆ। ਤੂੰ ਐਵੇਂ ਤੀਜੇ ਤਾਂ ਗਿੱਧਾ ਪਾਉਂਦਾ ਕਰਦਾ, ਵਿਆਹ ਜੋਗੇ ਕੇ ਤੇ ਅੜਾਟ ਭੋਗੇਗੀ, ਉਹ ਹਾਲ ਤੇਰਾ, ਨਾ ਤਿੰਨਾਂ ਚ ਨਾ 13 ਚ। ਸੋ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਇਹ ਹਰ ਮੌਕੇ ਧਰਤੀ ਤੇ ਹੁੰਦੇ ਆ, ਤੇ ਉਹ ਜਿਵੇਂ ਜੋਕਰ ਟਾਈਪ ਗੱਲਾਂ ਵੀ ਲੋਕ ਹੱਸ ਖੇਡ ਲੈਂਦੇ ਆ ਵੀ ਚਲੋ। ਸੋ ਇਹ ਬੰਦਿਆਂ ਦੀ ਕੋਈ ਬਹੁਤੀ ਨਾ ਤਾਂ ਵਜ੍ਹਾ ਕਥਾ ਆ, ਨਾ ਕੋਈ ਇਹਨਾਂ ਦੀ ਗੱਲਬਾਤ ਆ। ਇੱਥੇ ਜਦੋਂ ਉਹ ਆਇਆ ਪਿੱਛੇ ਜੇ ਰਾਜੀਵ ਗਾਂਧੀ, ਉਹਨਾਂ ਦਿਨਾਂ ਦੇ ਵਿੱਚ ਜਿਹਦਾ ਜੀ ਕਰੇ ਮਾਰ ਕੇ ਇਹਨੂੰ ਠੋਕਰ ਜੇ ਉਧਰ ਰੁੜਦਾ ਕਰੇ, ਉਹ ਦੂਜੇ ਦਿਨ ਫੇਰ ਚੱਕ ਕੇ ਉਧਰ ਮਾਰਿਆ। ਸੋ ਇਹ ਬੰਦੇ ਥਾਲੀ ਦੇ ਬੈਂਗਣ ਵਾਂਗੂ ਰੁੜਦੇ ਦੀਆਂ ਗੱਲਾਂ ਤਾਂ ਸੁਣਦੇ ਆ, ਪਰ ਇਹ ਅਸਲ ਵਿੱਚ ਰੁੜਦਾ ਦੇਖਿਆ ਇੱਥੇ ਲੋਕਾਂ ਨੇ। ਸੋ ਇਹੋ ਜਿਹੇ ਲੋਕ ਜਿਹੜੇ ਅੱਜ ਖਾਲਿਸਤਾਨ ਦਾ ਰੋਡ ਮੈਪ ਮੰਗਦੇ ਫਿਰਦੇ ਆ, ਇਹਨਾਂ ਦੇ ਨਾਲੋਂ ਸਾਨੂੰ ਉਹ ਪਿਆਰੇ ਆ ਜਿਹੜੇ ਸਮਝ ਕੇ ਗੱਲ ਨੂੰ ਅੱਗੇ ਤੁਰਨਾ ਚਾਹੁੰਦੇ। ਬਹੁਤ ਟੱਕਰਦੇ ਆ। ਅੱਜ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਨੌਜਵਾਨ ਸੀ ਜਿਨ੍ਹਾਂ ਦੇ ਮਨ ਵਿੱਚ ਇਸ ਗੱਲ ਦਾ ਹੈ ਕਿ ਸਾਨੂੰ ਇਹ ਤਾਂ ਪਤਾ ਹੈ ਕਿ ਇਸ ਮੁਲਕ ਵਿੱਚ ਅਸੀਂ, ਸਾਡੀ ਕੌਮ ਸਰਵਾਈਵ ਨਹੀਂ ਕਰ ਸਕਦੀ। ਸਾਨੂੰ ਪਤਾ ਹੈ ਸਾਡਾ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ, ਸਾਡੀ ਸਿੱਖ ਸਿਵਲਾਈਜੇਸ਼ਨ, ਸਾਡੇ ਧਰਮ ਸਥਾਨ ਕੁਝ ਵੀ ਇੱਥੇ ਸੁਰੱਖਿਅਤ ਨਹੀਂ। ਸਾਡੇ ਇਸ਼ਟ ਦੀ ਬਹੁਤ ਬੇਅਦਬੀ ਬੇਪੱਤੀ ਹੋ ਰਹੀ ਹੈ, ਤੇ ਇੱਥੇ ਜੇਕਰ ਅਸੀਂ ਸਰਵਾਈਵ ਨਹੀਂ ਕਰ ਸਕਦੇ ਤਾਂ ਸਾਨੂੰ ਸਾਡਾ ਮੁਲਕ ਚਾਹੀਦਾ। ਇਹ ਗੱਲ ਤਾਂ ਨੌਜਵਾਨ ਸਮਝਦਾ, ਪਰ ਹਰੇਕ ਦੀ ਆਪੋ ਆਪਣੀ ਬਿਰਤੀ ਹੁੰਦੀ ਹੈ, ਹਰੇਕ ਦੀ ਆਪੋ ਆਪਣੀ ਬੁੱਧੀ ਹੁੰਦੀ ਆ। ਉਹ ਫਿਰ ਕਿਸੇ ਤੋਂ ਪੁੱਛਦੇ ਆ, ਸਮਝਦੇ ਆ ਕਿ ਭਾਈ ਸਾਹਿਬ ਸਾਨੂੰ ਸਮਝਾਓ ਕਿ ਇਹ ਖਾਲਿਸਤਾਨ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ। ਤੇ ਹਰ ਮੌਕੇ ਉੱਤੇ ਹਥਿਆਰ ਜਾਂ ਰਾਹ ਵੱਖੋ ਵੱਖਰੇ ਹੁੰਦੇ ਆ। ਕਿਸੇ ਵੇਲੇ ਹਥਿਆਰ ਦਾ ਰਾਹ ਜ਼ਿਆਦਾ ਕਾਰਗਰ ਸੀ, ਕਾਰਗਰ ਹੋ ਸਕਦਾ ਕੱਲ ਨੂੰ ਵੀ ਹੋ ਜਾਵੇ ਭਵਿੱਖ 'ਚ ਵੀ। ਕਿਸੇ ਵੇਲੇ ਗੱਲ ਦਾ ਰਾਹ, ਕਿਸੇ ਵੇਲੇ ਗੰਨ ਦਾ ਰਾਹ। ਤੋਂ ਇਹ ਜਿਹੜਾ ਮਾਹੌਲ ਆ ਅੱਜ ਦਾ, ਉਹਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ, ਇਹ ਵੀ ਖਾਲਸਾ ਪੰਥ ਨੇ ਦੇਖਣਾ ਹੈ। ਤੇ ਰਾਜੇ ਵੜਿੰਗ ਨੂੰ ਥੋੜੀ ਬਿਠਾ ਕੇ ਪੁੱਛਣਾ ਹੈਗਾ ਵੀ ਭਾਈ ਕੀ ਕਰਨਾ। ਆ ਜਿਹੜੇ ਸਿੱਖ ਨੌਜਵਾਨ ਅਕਸਰ ਫੜੇ ਜਾਂਦੇ ਆ ਤੇ ਪੁਲਿਸ ਕਹਿੰਦੀ ਆ ਵੀ ਖਾਲਿਸਤਾਨੀ ਫੜ ਲਏ, ਅੱਜ ਵੀ ਇੱਥੇ ਰੰਡੀ ਰੋਣਾ ਪਾਇਆ ਹੋਇਆ ਵੀ NIA ਵਾਲਿਆਂ ਨੇ ਖਾਲਿਸਤਾਨ ਟਾਈਗਰ ਫੋਰਸ ਨਾਲ ਸੰਬੰਧਿਤ ਸਿੱਖਾਂ ਦੇ ਘਰਾਂ 'ਚ ਛਾਪੇ ਮਾਰੇ ਆ। ਇਹ ਕਹਾਣੀ ਕੀ ਆ ਜਾਂ ਕੀ ਨਹੀਂ ਉਹ ਤਾਂ ਬਾਅਦ 'ਚ ਸਾਹਮਣੇ ਆਊ, ਪਰ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹ ਨੌਜਵਾਨ ਜਿਹੜੇ ਅੱਜ ਦੇ ਸਮੇਂ 'ਚ ਵੀ ਸੋਚਦੇ ਆ ਕਿ ਅਸੀਂ ਪੰਥ ਦੇ ਜਿਹੜੇ ਦੁਸ਼ਮਣ, ਉਹਨਾਂ ਦੇ ਸਿਰਾਂ ਦੇ, ਉਹਨਾਂ ਦੇ ਹਿੱਕ ਦੇ ਉੱਤੇ ਝੰਡਾ ਗੱਡਣਾ ਖਾਲਿਸਤਾਨ ਦਾ, ਤੇ ਅੱਜ ਉਹ ਧੰਨ ਨੇ। ਜਦੋਂ ਕੋਈ ਰੇਲ ਗੱਡੀ ਚੱਲਦੀ ਹੋਵੇ ਨਾ, ਗੱਡੀ ਕੋਈ ਚੱਲਦੀ ਚੜ੍ਹਨਾ ਹੋਰ ਗੱਲ, ਪਰ ਜਿਹੜੀ ਗੱਡੀ ਤੋੜਨੀ ਆ ਉਹ ਬੜਾ ਔਖਾ ਕੰਮ ਹੁੰਦਾ। ਸੋ ਜਿੱਥੇ ਜਿਹੜੇ ਨੌਜਵਾਨ ਓਵਰਗਰਾਊਂਡ ਫਰੰਟ ਦੇ ਉੱਤੇ ਲੜ ਰਹੇ ਨੇ, ਉੱਥੇ ਜਿਹੜੇ ਅੰਡਰਗਰਾਊਂਡ ਫਰੰਟ ਦੇ ਉੱਤੇ ਸੇਵਾ ਕਰ ਰਹੇ ਨੇ, ਜਿਹੜੇ ਮੈਂ ਹੈਰਾਨ ਹੋ ਜਾਂਦਾ ਵੀ ਅੱਜ ਕਿਹੜੀ ਜਥੇਬੰਦੀ, ਕਿਹੜਾ ਆਗੂ ਬੈਠਾ ਜਿਹੜਾ ਇਹਨਾਂ ਨੂੰ ਪ੍ਰੇਰਨਾ ਦਿੰਦਾ। ਪਰ ਕੌਮ ਦੇ ਹਾਲਾਤਾਂ ਦੀ ਮੰਗ ਤੋਂ ਨੌਜਵਾਨ ਕਦੇ ਪਿੱਠ ਨਹੀਂ ਦਿਖਾਉਂਦੇ, ਤੇ ਉਹਨਾਂ ਨੇ ਆਪਦੀ ਮਨਮਰਜ਼ੀ। ਮੈਂ ਤਾਂ ਬੜਾ ਹੈਰਾਨ ਹੁੰਦਾ ਵੀ ਜਦੋਂ ਇਹ ਫੜੇ ਜਾਂਦੇ ਆ, ਇਹਨਾਂ ਨੂੰ ਮਾਲ ਮੰਡੀ ਜਾਂ ਹੋਰ ਨਾ NIA ਵਾਲੇ ਆਪਦੀ ਮਰਜ਼ੀ ਨਾਲ ਤਸੀਹੇ ਦਿੰਦੇ ਆ। ਜੱਜ ਵੀ ਬੈਠੇ ਆ ਵੀ ਜਿੰਨਾ ਮਰਜ਼ੀ ਰਿਮਾਂਡ ਲੈ ਲਓ, ਤੇ ਇਹ ਬੰਦੇ ਜਦੋਂ ਉੱਥੇ ਚਲੇ ਜਾਂਦੇ ਆ ਜੇਲ੍ਹ 'ਚ, ਉਦੋਂ ਬਾਅਦ 'ਚ 3-4 ਮਹੀਨੇ ਬਾਅਦ ਵੀ ਘਰ ਦੇ ਹੌਲੀ ਹੌਲੀ ਡਰਦੇ, ਯਾਰ ਦੋਸਤ ਹੌਲੀ ਹੌਲੀ ਡਰਦੇ ਆਉਣ ਲੱਗਦੇ ਆ। ਪਰ ਇਹ ਬੇਖੌਫ ਤੇ ਬੇਡਰ ਜਦੋਂ ਵੀ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਤੇ ਹੱਸਦੇ ਖੇਡਦੇ
ਵੀ ਅਸੀਂ ਆਪਦੀ ਕੌਮ ਲਈ ਲੜ ਰਹੇ ਹਾਂ। ਇਹ ਉਹੀ ਜਜ਼ਬਾ ਜਿਹੜਾ ਜਿੰਦੇ ਸੁੱਖੇ 'ਚ ਸੀ, ਇਹ ਉਹੀ ਜਜ਼ਬਾ ਜਿਹੜਾ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ 'ਚ ਸੀ, ਇਹ ਉਹੀ ਜਜ਼ਬਾ ਜਿਹੜਾ ਪਿੰਡੇ ਨਾਲ ਬੰਬ ਬੰਨਣ ਵੇਲੇ ਭਾਈ ਦਿਲਾਵਰ ਸਿੰਘ 'ਚ ਹੋਣਾ। ਉਹ ਜਿਹੜੇ ਸਾਡੇ ਸਿੱਖ ਸੰਘਰਸ਼ ਦੇ ਨਾਇਕ ਨੇ, ਜਿਨ੍ਹਾਂ ਨੇ 1984 ਮੌਕੇ ਜੰਗ ਲੜੀ, ਉਹ ਸਾਡੇ ਲਈ ਸਤਿਕਾਰਯੋਗ ਨੇ ਤੇ ਉਹੀ ਸਾਡੀ ਕੌਮ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਨਾ ਦਿੰਦੇ। ਉਹਦੇ 'ਚ ਰਾਜੇ ਵੜਿੰਗ ਵਰਗਿਆਂ ਨੂੰ ਨਾ ਤਾਂ ਪਤਾ ਵੀ ਇਹ ਕੀ ਗੱਲ ਆ, ਬਾਂਦਰ ਕੀ ਜਾਣੇ ਅਦਰਕਾ ਸਵਾਦ, ਇਹਨਾਂ ਨੂੰ ਕੀ ਪਤਾ। ਸੋ ਜਿਹੜੇ ਸਾਡੀ ਕੌਮ ਦੇ ਸੂਰਮੇ ਅੱਜ ਦਰਬਾਰ ਸਾਹਿਬ ਦੇ ਵਿੱਚ ਆ ਕੇ ਖਾਲਿਸਤਾਨ ਦੇ ਲਈ ਆਪਦਾ ਅਹਿਦ ਕਰਦੇ ਆ, ਸਾਨੂੰ ਫਖਰ ਆ ਉਹਨਾਂ ਲੋਕਾਂ ਦੀ। ਜਿਹੜੇ ਲੋਕ ਢੁੱਚਰਾਂ, ਬਹਾਨੇ, ਤਰਕ ਕਿਸੇ ਨਾ ਕਿਸੇ ਤਰੀਕੇ ਨਾਲ ਖਾਲਿਸਤਾਨ ਦੇ ਖਿਲਾਫ ਭੁਗਤਣ ਲਈ, ਭਾਈ ਤੁਸੀਂ ਵਿੱਚੋਂ ਗੱਲ ਦੇ ਲੈਣਾ ਕੀ ਹੈ? ਜਿਹੜੇ ਕੌਮ ਲਈ ਲੜਦੇ ਆ, ਮਰਦੇ ਆ, ਉਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ, ਕੋਈ ਸਵਾਦ ਆ? ਬਾਕੀ ਸਾਨੂੰ ਪਤਾ ਹੈ ਸਾਡੀ ਕੌਮ ਦੇ ਅੰਦਰ ਬੜੇ ਆਪਸ ਵਿੱਚ ਹੀ ਕਾਟੋ ਕਲੇਸ਼ ਆ, ਪਾਟੋ ਧਾੜ ਆ, ਵੈਰ ਵਿਰੋਧ ਆ, ਪਰ ਇਹ ਸਾਡੇ ਅੰਦਰੂਨੀ ਮਸਲੇ ਆ। ਇਹਦੇ ਵਿੱਚ ਦੁਸ਼ਮਣ ਵੀ ਆਪਦਾ ਪੂਰਾ ਜ਼ੋਰ ਲਾਉਂਦਾ ਵੀ ਇਹਨਾਂ ਨੂੰ ਨਵੇਂ ਏਜੰਡੇ ਦਿਓ, ਆਪਸ ਵਿੱਚ ਹੀ ਲੜਨ ਭਿੜਨ। ਪਰ ਅਸੀਂ ਜਿਹੜਾ ਸਾਡਾ ਨਿਸ਼ਾਨਾ ਹੈ, ਜਿਹੜਾ ਜੂਨ 84 ਦੇ ਸ਼ਹੀਦਾਂ ਨੇ ਜਦੋਂ ਅਕਾਲ ਤਖਤ ਸਾਹਿਬ ਢੱਠਿਆ, ਉਦੋਂ ਜਿਹੜਾ ਨਿਸ਼ਾਨਾ ਬਣਿਆ, ਜਿਹਦੀ ਨੀਂਹ ਉਸ ਦਿਨ ਰੱਖੀ ਗਈ, ਉਸ ਨਿਸ਼ਾਨੇ ਨੂੰ ਸਮਰਪਿਤ ਆ। ਤੇ ਇੱਕ ਨਾ ਇੱਕ ਦਿਨ ਜ਼ਰੂਰ ਉਹ ਦਿਨ ਆਊਗਾ ਜਦੋਂ UNO ਦੇ ਵਿੱਚ ਬਾਕੀ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡੇ ਵਾਲਾ ਜਿਹੜਾ ਖਾਲਿਸਤਾਨ ਦਾ ਝੰਡਾ ਉਹ ਵੀ ਝੂਲੂਗਾ। ਤੇ ਜੇ ਰਾਜਾ ਵੜਿੰਗ ਉਦੋਂ ਜਿਉਂਦਾ ਹੋਇਆ, ਚਾਹੇ ਬੁੜਾ ਜਿਹਾ ਹੀ ਹੋਇਆ, ਇਹਨੂੰ ਕਵਾਂਗੇ ਵੀ ਭਾਈ ਤੂੰ ਇੱਕ ਬੇਨਤੀ ਤਾਂ ਕਰ ਲਾ ਨਾ, ਵੀ ਇਹ ਜਿਹੜਾ ਮੇਰੇ ਮੁਲਕ ਦਾ ਇੰਡੀਆ ਦਾ ਝੰਡਾ, ਤੇਰਾ ਮੁਲਕ ਦਾ ਰਾਜੇ ਵੜਿੰਗ ਦਾ ਮੁਲਕ ਦਾ ਉਹ ਇੰਡੀਆ ਹੋਣਾ, ਵੀ ਉਹਦੇ ਤੋਂ ਥੋੜਾ ਜਿਹਾ ਪਰਾਂ ਕਰਕੇ ਲਾ ਲਓ। ਅਸੀਂ ਪਰਾਂ ਕਰਕੇ ਲਾਉਣ ਦੀ ਜੋ ਇਹਨਾਂ ਨੂੰ ਬੇਨਤੀ ਕਰ ਲਾਂਗੇ, ਪਰ ਲੱਗੂ ਜ਼ਰੂਰ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।